ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਖਬਰ ਦਾ ਨਜ਼ਰ ਪ੍ਰੋਗਰਾਮ ਸਾਲ 2023 ਦੀ 22 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਤੇ ਮੈਡੀਕੇਅਰ ਨੂੰ ਲੈ ਕੇ ਅਮਰੀਕਾ ਭਰ ਦੇ ਸਾਰੇ ਸੂਬਿਆਂ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਬਾਬਤ ਹੋਰ ਜਾਣਕਾਰੀਆਂ ਦੇ ਲਈ ਜਾਂ ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਅੱਜ 23 ਮਾਰਚ ਹੈ। ਜਿਹਨੇ ਪੰਜਾਬ ਦਾ ਇਤਿਹਾਸ ਪੜ੍ਹਿਆ, ਜਿਹਨੂੰ ਪੰਜਾਬ ਦੀ ਆਜ਼ਾਦੀ ਦੀ ਅਹਿਮੀਅਤ ਪਤਾ ਹੈ, ਉਹਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਵੀ ਪੜ੍ਹੇ ਨੇ। ਮਹਿਸੂਸ ਵੀ ਕਰਦੇ ਨੇ ਲੋਕ, ਏਡੀ ਇਹ ਗੱਲ ਨਹੀਂ ਹੈ। ਪਰ ਜਿਹੜੀ ਖਬਰ ਆ ਉਹ ਇਹ ਗੱਲ ਕਹਿ ਰਹੀ ਹੈ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਦੇ ਵਿੱਚ ਅਜਾਇਬ ਘਰ ਅਧੂਰਾ ਹੈ ਤੇ ਸ਼ਹੀਦ ਸੁਖਦੇਵ ਦੇ ਪਿੰਡ ਤਾਂ ਜਾਣਾ ਹੀ ਭੁੱਲ ਗਿਆ ਸਾਡੇ ਲੀਡਰ। ਬਿਲਕੁਲ ਬਿਲਕੁਲ ਪ੍ਰਵੀਨ ਜੀ, ਤੁਸੀਂ ਇਹ ਗੱਲ ਬਿਲਕੁਲ ਦਰੁਸਤ ਫਰਮਾਈ ਹੈ ਕਿ ਅੱਜ ਦਾ ਦਿਹਾੜਾ ਅਸੀਂ ਹਰ ਸਾਲ ਮਨਾਉਂਦੇ ਹਾਂ ਜੀ। 23 ਮਾਰਚ ਨੂੰ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹਾਂ। ਫਿਰ ਤਸਵੀਰਾਂ, ਫਿਰ ਅਖਬਾਰਾਂ 'ਚ ਇਸ਼ਤਿਹਾਰ, ਫਿਰ ਸੰਦੇਸ਼, ਫਿਰ ਸਮਾਗਮ, ਹੈ ਨਾ, ਉਹਨਾਂ ਦੀ ਕੁਰਬਾਨੀ ਦੀਆਂ ਗਾਥਾਵਾਂ ਤੇ ਉਹ ਸਾਰੇ ਸਮਾਗਮ ਸਾਰਾ ਕੁਝ ਹੁੰਦਾ। ਹਾਂਜੀ। ਪਰ ਅਸੀਂ ਕਿੰਨੀ ਕੁ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਕੀਤੀ ਆ, ਕਿੰਨੀ ਕੁ ਉਹਨਾਂ ਦੇ ਪਿੰਡਾਂ ਤੱਕ ਗਏ ਆ, ਕਿੰਨਾ ਕੁ ਉਸ ਨੂੰ ਨੇੜੇ ਤੋਂ ਦੇਖਣ ਦੀ, ਸਮਝਣ ਦੀ ਕੋਸ਼ਿਸ਼ ਕੀਤੀ ਆ। ਜੇ ਅਸੀਂ ਆਪਣਾ ਆਪ ਹੀ ਫਰੋਲੀਏ, ਇਹ ਸਵਾਲ ਸਾਡੇ ਵਾਲੇ ਪਾਸੇ ਵੀ ਖੜਾ ਜੀ। ਫਿਰ ਜਿਹੜੀ ਧਿਰ ਨੇ ਜ਼ਿੰਮੇਵਾਰੀ ਲੈਣੀ ਹੁੰਦੀ ਹੈ ਉਹ ਧਿਰਾਂ ਨੇ ਸਰਕਾਰਾਂ, ਜਿਨ੍ਹਾਂ ਨੂੰ ਅਸੀਂ ਚੁਣਦੇ ਹਾਂ ਕਿ ਤੁਸੀਂ ਸਾਡੇ ਸ਼ਹੀਦਾਂ ਦਾ ਯਾਦਗਾਰਾਂ ਬਣਾਓ, ਤੁਸੀਂ ਸ਼ਹੀਦਾਂ ਦੇ ਅਜਾਇਬ ਘਰ ਬਣਾਓ, ਤੁਸੀਂ ਸ਼ਹੀਦਾਂ ਦੇ ਇਤਿਹਾਸ ਨੂੰ ਸਹੇਜ ਕੇ ਰੱਖੋ, ਤੁਸੀਂ ਉਹਨਾਂ ਦੀਆਂ ਕਿਤਾਬਾਂ ਲਿਖਤਾਂ ਨੂੰ ਸਿਲੇਬਸ 'ਚ ਲਿਆਓ, ਜਵਾਕਾਂ ਦੇ ਪੜ੍ਹਨ ਲਈ ਲਿਆਓ। ਉਹ ਜ਼ਿੰਮੇਵਾਰੀ ਲਈ ਅਸੀਂ ਸਰਕਾਰਾਂ ਚੁਣਦੇ ਹਾਂ। ਬਿਲਕੁਲ ਸਹੀ। ਉਹਨਾਂ ਨੇ ਕਿੰਨੀ ਕੁ ਆਪਣੀ ਭੂਮਿਕਾ ਨਿਭਾਈ ਆ, ਇਹਦਾ ਅੰਦਾਜ਼ਾ ਇਸੇ ਗੱਲ ਤੋਂ ਲੱਗ ਜਾਂਦਾ ਕਿ 76 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ। ਠੀਕ ਹੈ ਜੀ। ਤੇ 76 ਸਾਲਾਂ 'ਚ ਅਸੀਂ ਅਜੇ ਤੱਕ ਸ਼ਹੀਦ ਆਜ਼ਮ ਭਗਤ ਸਿੰਘ ਦਾ ਅਜਾਇਬ ਘਰ ਵੀ ਪੂਰਾ ਨਹੀਂ ਬਣਾ ਸਕੇ। ਤੇ ਮੈਂ ਪੰਜਾਬ ਦੇ ਹਵਾਲੇ ਨਾਲ ਇਹ ਗੱਲ ਕਰ ਰਿਹਾ, ਜੇਕਰ ਦੇਸ਼ ਦੇ ਸ਼ਹੀਦਾਂ ਦੀ ਗੱਲ ਕਰਨੀ ਹੋਵੇ ਤਾਂ ਸਾਰੀਆਂ ਕੇਂਦਰ ਸਰਕਾਰਾਂ ਵੀ ਉਸੇ ਤਰ੍ਹਾਂ ਕਟਹਿਰੇ 'ਚ ਨੇ, ਹੈ ਨਾ ਜੀ। ਮੈਂ ਪੰਜਾਬ ਦੇ ਵੱਲ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਅਸੀਂ ਉਹਦਾ ਅਜਾਇਬ ਘਰ ਤੱਕ ਨਹੀਂ ਅਜੇ ਪੂਰਾ ਕਰ ਸਕਦੇ 76 ਸਾਲਾਂ 'ਚ। ਇਸੇ ਤਰ੍ਹਾਂ ਪੰਜਾਬ ਦੇ ਹੀ ਨੌਜਵਾਨ ਜਿਹੜਾ ਭਗਤ ਸਿੰਘ ਦੇ ਨਾਲ ਹੀ ਸ਼ਹੀਦ ਹੋਇਆ, ਹੈ ਨਾ, ਉਹਦੇ ਸੁਖਦੇਵ, ਜਿਹੜਾ ਸੁਖਦੇਵ ਥਾਪਰ ਹੈ, ਲੁਧਿਆਣੇ ਨਾਲ ਸੰਬੰਧਿਤ ਹੈ, ਉਹਦੇ ਤਾਂ ਪਿੰਡ ਤੱਕ ਜਾਣਾ ਵੀ ਕਿਸੇ ਨੂੰ ਯਾਦ ਨਹੀਂ ਆਇਆ, ਉਹਦੇ ਤਾਂ ਘਰ ਤੱਕ ਜਾਣਾ ਵੀ ਯਾਦ ਨਹੀਂ ਆਇਆ, ਉਹਦੇ ਤਾਂ ਜੇ ਘਰ ਨੂੰ ਰਸਤਾ ਵੀ ਸਿੱਧਾ ਨਹੀਂ ਕਰਾ ਸਕੇ ਅਸੀਂ, ਅਜਾਇਬ ਘਰ ਬਣਾਉਣਾ ਤਾਂ ਦੂਰ ਦੀ ਗੱਲ ਹੈ। ਸੋ ਇਹ ਸਥਿਤੀ ਦੇ ਵਿੱਚ ਅਸੀਂ ਕੱਲ ਵਿਧਾਨ ਸਭਾ ਦਾ ਸੈਸ਼ਨ ਦਾ, ਬਜਟ ਸੈਸ਼ਨ ਦਾ ਆਖਰੀ ਦਿਨ ਸੀ, ਉੱਥੇ ਬਕਾਇਦਾ ਮਤੇ ਪਾਸ ਹੋਏ, ਜਿਵੇਂ ਹਲਵਾਰਾ ਹਵਾਈ ਅੱਡੇ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਰੱਖਿਆ ਗਿਆ। ਸੋ ਇਸ ਤਰ੍ਹਾਂ ਮੈਨੂੰ ਇਹ ਲੱਗਦਾ ਕਦੇ ਕਦੇ ਕਿ ਅਸੀਂ ਅੱਗਾ ਦੌੜ ਪਿੱਛੇ ਚੌੜ ਵਾਲੇ ਪਾਸੇ ਨੂੰ ਭੱਜਦੇ ਹਾਂ ਕਿ ਅੱਛਾ ਫਲਾਣੀ ਸਰਕਾਰ ਨੇ ਇਹ ਕੀਤਾ ਸੀ ਤਾਂ ਮੈਂ ਉਹ ਤੋਂ ਵੱਧ ਕੇ ਕੀ ਐਲਾਨ ਕਰਾਂ। ਇਹ ਵੀ ਪਾਸ ਹੋਇਆ ਪ੍ਰਵੀਨ ਜੀ ਕਿ ਭਗਤ ਸਿੰਘ ਦੇ ਜਿਹੜਾ ਅਜਾਇਬ ਘਰ ਹੈ ਜਾਂ ਜਿਹੜਾ ਉਹਦਾ ਸ਼ਹਾਦਤ ਸਮਾਰਕ ਹੈ, ਉਹ ਤੋਂ ਲੈ ਕੇ ਉਹਦੇ ਜੱਦੀ ਘਰ ਤੱਕ ਜਿਹੜੀ ਵੀਹੀ ਜਾਂਦੀ ਹੈ, ਉਹਨੂੰ ਹੈਰੀਟੇਜ ਵੀਹੀ ਦੇ ਨਾਂ ਦੇ ਉੱਤੇ ਉਸਾਰਿਆ ਜਾਵੇ, ਹੈ ਨਾ। ਤੇ ਇਹਦੇ 850 ਮੀਟਰ ਦੀ ਹੈ ਉਹ। ਠੀਕ ਹੈ, ਬਸ ਉਸ ਨੂੰ ਪਤਾ ਨਹੀਂ ਅਜੇ ਕਿੰਨਾ ਟਾਈਮ ਲਾ ਦੇਣਗੇ, ਹੈ ਨਾ। ਪਰ ਮਤਲਬ ਕਿ ਅਜਾਇਬ ਘਰ ਇਸ ਵਾਰ ਵੀ ਲੋਕਾਂ ਲਈ ਨਹੀਂ ਖੁੱਲ ਰਿਹਾ, ਉਹ ਅਜੇ ਵੀ ਅਧੂਰਾ ਹੈ। ਠੀਕ ਹੈ, ਉਹਨੂੰ ਪੂਰਾ ਕਰਨ ਦੀ ਬਜਾਏ ਉਹ ਪਿਛਲੀ ਸਰਕਾਰ ਨੇ ਸ਼ੁਰੂ ਕਰਾਇਆ ਸੀ, ਇਸ ਲਈ ਉਹਦੇ ਨਾਲ ਸਾਡਾ ਕੋਈ ਵਾਸਤਾ ਨਹੀਂ। ਅਸੀਂ ਆਪਣਾ ਕਿਹੜਾ ਐਲਾਨ ਕਰਨਾ, ਅਸੀਂ ਉਹ ਐਲਾਨ ਕਰਦੀ। ਇਸ ਲਈ ਕਹਾਲ ਇਹ ਹੈ ਕਿ ਅਸੀਂ ਕੀ ਕਰਕੇ ਆ ਪ੍ਰਵੀਨ ਜੀ, ਸ਼ਹੀਦ ਜਿਹੜਾ
ਸੁਖਦੇਵ ਥਾਪਰ ਹੈ, ਹਾਂਜੀ ਲੁਧਿਆਣੇ ਨਾਲ ਸੰਬੰਧਿਤ ਹੈ, ਤੇ ਉਹਦੇ ਜਿਹੜਾ ਮਤਲਬ ਨੌਕਰ ਹੈ ਨਾ, ਉਹਦਾ ਨੌਕਰਾਂ ਦੇ ਲਈ ਰਾਹ ਵੀ ਸਿੱਧਾ ਨਹੀਂ ਜਾਂਦਾ। ਅੱਛਾ ਉਹਦਾ ਟਰਸਟ, ਉਹਦੀ ਪਰਿਵਾਰਕ ਮੈਂਬਰ, ਉਹਦੇ ਨਾਲ ਜੁੜੇ ਧਿਰਾਂ ਜਾਂ ਸਿਰਦ ਚਿੰਤਤ ਲੋਕ ਲੰਮੇ ਸਮੇਂ ਦੀਆਂ ਸਰਕਾਰਾਂ ਤੋਂ ਇਹ ਮੰਗ ਕਰਦੇ ਆਏ ਨੇ ਕਿ ਭਾਈ ਸ਼ਹੀਦ ਦੇ ਘਰ ਤੱਕ ਰਾਹ ਤਾਂ ਸਿੱਧਾ ਕਰਾ ਦਿਓ, ਪਹੁੰਚ ਤਾਂ ਸਹੀ ਕਰਾ ਦਿਓ, ਉਹ ਵੀ ਨਹੀਂ। ਫਿਰ ਉਹਦੇ ਲਈ ਅਜਾਇਬ ਘਰ ਬਣਾਉਣ ਦੀ ਮੰਗ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ, ਉਹ ਬਿਲਕੁਲ ਅਜੇ ਮਤਲਬ ਇਸੇ ਤਰ੍ਹਾਂ ਪਈ ਹੈ ਕਿ ਕਦੋਂ ਪੂਰਾ ਕਰਨਾ, ਨਹੀਂ ਪੂਰਾ ਕਰਨਾ। ਹੁਣ ਇੱਧਰ ਆ ਜਾਓ, 50 ਲੱਖ ਰੁਪਈਆ ਮਤਲਬ ਕਿ ਬਕਾਇਦਾ ਉਹਦੇ ਘਰ ਦੀ ਉਹਨੂੰ ਦੁਬਾਰਾ ਨਵੀਨੀਕਰਨ ਕਰਾਉਣ ਦੇ ਲਈ ਕਾਂਗਰਸ ਨੇ ਕਿਹਾ ਜੀ ਅਸੀਂ ਕਰਾਂਗੇ, ਉਹ ਵੀ ਅਜੇ ਤੱਕ ਅਧੂਰਾ ਕੰਮ। ਘਰ ਦੀ ਸਾਂਭ ਸੰਭਾਲ ਲਈ ਵੀ ਜਿਹੜਾ ਉਹ ਕਹਿੰਦੇ ਜੀ ਕੁਝ ਤਕਨੀਕੀ ਕਮੀਆਂ ਆ ਗਈਆਂ ਜੀ, ਨਗਰ ਨਿਗਮ ਕਹਿੰਦਾ ਇਸ ਲਈ ਨਹੀਂ ਪੂਰਾ ਹੋ ਸਕਿਆ ਜੀ। ਉੱਥੇ ਬਕਾਇਦਾ ਉਹਦੀਆਂ ਚਿੱਠੀਆਂ ਜੀ ਹੈ ਨਾ, ਉਹਦੀ ਉਹ ਖਾਦੀ ਵਾਲੀ ਟੋਪੀ ਸੁਖਦੇਵ ਦੀ, ਉਹ ਸਾਰੀਆਂ ਚੀਜ਼ਾਂ ਸੰਭਾਲਣੀਆਂ, ਤੇ ਉਹਦਾ ਸਾਰਾ ਜੀਵਨੀ ਦਾ ਇਤਿਹਾਸ ਉੱਥੇ ਪੰਜਾਬੀ ਚ, ਹਿੰਦੀ ਚ ਤੇ ਅੰਗਰੇਜ਼ੀ ਚ, ਤਿੰਨੇ ਭਾਸ਼ਾਵਾਂ ਤੇ ਲਿਖਣਾ ਹੈ ਨਾ। ਉਹ ਸਾਰਾ ਕੁਝ ਵੀ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ। ਪਿਛਲੀ ਸਰਕਾਰ ਦੇ ਦਾਅਵੇ ਆਏ ਗਈ ਚੱਲ ਗਈ। ਤੇ ਇੱਧਰ ਹੁਣ ਨਵਾਂ ਐਲਾਨ ਪੰਜਾਬ ਦੀ ਵਿਧਾਨ ਸਭਾ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਕਿ ਅਸੀਂ ਸ਼ਹੀਦ ਆਜਮ ਭਗਤ ਸਿੰਘ ਦਾ ਜਿਹੜਾ ਮਤਲਬ ਖਟਕੜ ਕਲਾਂ ਪਿੰਡ ਹੈ, ਉਸ ਪਿੰਡ ਦੇ ਵਿੱਚ ਜਿਹੜਾ ਬਾਹਰ ਸੜਕ ਦੇ ਉੱਤੇ ਉਹਦੀ ਸ਼ਹਾਦਤ ਦਾ ਸਮਾਰਕ ਬਣਿਆ, ਉਹ ਤੋਂ ਲੈ ਕੇ ਪਿੰਡ ਦੇ ਵਿੱਚ ਉਹਦੇ ਜੱਦੀ ਘਰ ਤੱਕ ਜਿਹੜੀ ਗਲੀ ਜਾਂਦੀ ਹੈ ਨਾ, ਉਹਨੂੰ 850 ਮੀਟਰ ਉਹਨੂੰ ਅਸੀਂ ਹੈਰੀਟੇਜ ਸਟਰੀਟ ਬਣਾਉਣਾ, ਇਤਿਹਾਸਕ ਗਲੀ ਬਣਾਉਣਾ ਹੈ ਨਾ, ਯਾਦਗਾਰ ਗਲੀ ਬਣਾਉਣਾ। ਉਹਦੇ ਉਸਾਰਨ ਦਾ ਕੰਮ ਹੋ ਗਿਆ, ਪਰ ਲੋਕ ਕਹਿੰਦੇ ਕਿ ਭਾਈ ਭਗਤ ਸਿੰਘ ਦਾ ਅਜਾਇਬ ਘਰ ਤਾਂ ਪੂਰਾ ਕਰਕੇ ਦੇ ਦਿਓ ਸਾਨੂੰ। ਹਰ ਵਾਰ ਅਸੀਂ ਉਹਦੇ ਜਨਮ ਦਿਹਾੜੇ ਤੇ ਸੋਚਦੇ ਇਸ ਵਾਰ ਖੁੱਲ ਜੂ, ਹਰ ਵਾਰ ਅਸੀਂ ਉਹਦੇ ਸ਼ਹੀਦੀ ਦਿਹਾੜੇ ਤੇ ਸੋਚਦੇ ਇਸ ਵਾਰ ਖੁੱਲ ਜੂ। ਹੁਣ ਇਸ ਵਾਰ ਵੀ ਕਹਿੰਦੇ ਜੀ ਉਹ ਖੁੱਲਣਾ ਨੀਗਾ, ਇਸ ਵਾਰ ਵੀ ਲੋਕ ਉੱਥੇ ਜਾ ਸਕਦੇ। ਦੂਸਰੇ ਪਾਸੇ ਤੁਸੀਂ ਰਾਸ਼ਟਰੀ ਸਮਾਗਮ ਖੂਬ ਦੇਖੇ ਹੋਣੇ, ਭਗਤ ਸਿੰਘ ਦੇ ਨਾਂ ਤੇ ਹੁੰਦੇ, ਸੁਖਦੇਵ ਰਾਜਗੁਰੂ ਦੇ ਨਾਮ ਤੇ ਹੁੰਦੇ, ਉੱਥੇ ਲੀਡਰ ਜਾਂਦੇ ਨੇ, ਤਕਰੀਰਾਂ ਕਰਦੇ ਨੇ, ਭਾਸ਼ਣ ਕਰਦੇ ਨੇ। ਪ੍ਰਵੀਨ ਜੀ ਹੈਰਾਨ ਹੋਵੋਗੇ ਕਿ ਸ਼ਹੀਦ ਸੁਖਦੇਵ ਦੇ ਤਾਂ ਪਿੰਡ ਜਾਣਾ ਵੀ ਸਾਡੇ ਕਿਸੇ ਮੁੱਖ ਮੰਤਰੀ ਨੂੰ ਯਾਦ ਨਹੀਂ ਆਇਆ, ਖਾਸ ਕਰ ਬੇਅੰਤ ਸਿੰਘ ਤੋਂ ਬਾਅਦ ਤਾਂ ਕੋਈ ਵੀ ਨਹੀਂ ਗਿਆ। ਅੱਛਾ, ਬੇਅੰਤ ਸਿੰਘ ਹੀ ਇੱਕ ਆਖਰੀ ਮਤਲਬ ਮੁੱਖ ਮੰਤਰੀ ਹੋਇਆ ਜਿਹੜਾ ਉਹ ਵੈਸੇ ਸਵਾਲਾਂ ਦੇ ਘੇਰੇ 'ਚ ਹੈ। ਬੇਅੰਤ ਸਿੰਘ ਦਾ ਕਾਰਜਕਾਲ ਹੈ ਨਾ, ਪਰ ਜਦੋਂ ਅਸੀਂ ਇਸ ਮਾਮਲੇ 'ਚ ਰਿਕਾਰਡ 'ਚ ਦੇਖਦੇ ਹਾਂ ਕਿ ਬਤੌਰ ਮੁੱਖ ਮੰਤਰੀ ਕਿਹੜਾ ਸ਼ਹੀਦ ਸੁਖਦੇਵ ਦੇ ਪਿੰਡ ਤੱਕ ਪਹੁੰਚਿਆ, ਉਹਦੇ ਘਰ ਤੱਕ ਪਹੁੰਚਿਆ, ਤਾਂ ਉਸ ਤੋਂ ਬਾਅਦ ਕੋਈ ਮੁੱਖ ਮੰਤਰੀ ਨਹੀਂ। ਕਿੰਨੇ ਆਏ ਉਹ ਤੋਂ ਬਾਅਦ? ਬਰਾੜ ਬਣਿਆ, ਭੱਠਲ ਬਣੀ, ਭੱਠਲ ਤੋਂ ਬਾਅਦ ਬਾਦਲ ਬਣੇ, ਭੱਠਲ ਤੋਂ ਬਾਅਦ ਹੈ ਨਾ ਮਤਲਬ ਕੈਪਟਨ ਬਣਿਆ, ਫਿਰ ਬਾਦਲ ਬਣੇ, ਫਿਰ ਕੈਪਟਨ ਬਣਿਆ, ਫਿਰ ਬਾਦਲ ਲਗਾਤਾਰ ਬਣੇ, ਹੈ ਨਾ। ਸੋ ਇਸ ਲਈ ਫਿਰ ਆਖਰੀ ਦੌਰ ਕੈਪਟਨ ਤੇ ਚੰਨੀ ਵਾਲਾ ਵੀ ਆਇਆ। ਸੋ ਬਰਾੜ, ਭੱਠਲ, ਬਾਦਲ, ਕੈਪਟਨ, ਚੰਨੀ ਤੇ ਹੁਣ ਭਗਵੰਤ, 6 ਮੁੱਖ ਮੰਤਰੀ ਜੀ। ਤੇ ਹੁਣ ਤਾਂ ਕਹਿੰਦੇ ਅਸੀਂ ਸ਼ਹੀਦ ਆਜਮ ਭਗਤ ਸਿੰਘ ਦੇ ਵਾਰਸ ਅਸੀਂ ਆ। ਬਿਲਕੁਲ, ਇਹਨਾਂ ਨੂੰ ਵੀ ਭਗਤ ਸਿੰਘ ਦਾ ਸਾਥੀ ਦਾ ਘਰ ਤੱਕ ਜਾਣਾ ਯਾਦ ਨਹੀਂ ਅਜੇ ਤੱਕ। ਠੀਕ ਆ, ਅੱਛਾ। ਸੋ ਇਸ ਲਈ ਇਹਦਾ ਮਤਲਬ ਸਿਰਫ ਇਹ ਆਪਾ ਧਾਪੀ ਆ ਕਿ ਹਾਂ ਅਸੀਂ ਵੱਧ ਇਸ਼ਤਿਹਾਰ ਦੇਣੇ ਆ, ਅਸੀਂ ਵੱਧ ਪ੍ਰਚਾਰ ਕਰਨਾ, ਅਸੀਂ ਉਹਦੇ ਨਾਲ ਫੋਟੋਆਂ ਵੱਧ ਖਿਚਾਉਣੀਆਂ, ਅਸੀਂ ਨਾਰਾ ਵੱਧ ਲਾ ਲੈਣਾ। ਇਨਕਲਾਬ ਜਿੰਦਾਬਾਦ ਕਹਿਣ ਨਾਲ ਕੋਈ ਭਗਤ ਸਿੰਘ ਦਾ ਵਾਰਸ ਨਹੀਂ ਬਣ ਜਾਂਦਾ ਜੀ, ਹੈ ਨਾ। ਉਹਦੇ ਸਮਾਰਕਾਂ ਤੇ ਜਾ ਕੇ ਮੱਥੇ ਟੇਕਣ ਨਾਲ ਕੋਈ ਭਗਤ ਸਿੰਘ ਦਾ ਵਾਰਸ ਨਹੀਂ ਬਣ ਜਾਂਦਾ। ਗਿਆ ਸੀ ਮਨਪ੍ਰੀਤ ਬਾਦਲ ਵੀ ਕਿ ਹਾਂ ਮੈਂ ਵਾਰਸ ਦਾ ਅਸਲੀ ਪੀਪੀਪੀ ਬਣਾ ਲਈ, ਭਗਤ ਸਿੰਘ ਦੇ ਰਾਹ ਤੇ ਚੱਲੂਗਾ। ਅੱਜ ਬੀਜੇਪੀ ਦੀ ਝੋਲੀ 'ਚ ਪਿਆ। ਤੋ ਇਸ ਲਈ ਕੀ ਤੋਂ ਉਮੀਦ ਕਰੋਗੇ? ਤੇ ਇਹ ਸਾਰਾ ਕਾਰਾ ਕਿਤੇ ਨਾ ਕਿਤੇ ਦਿਖਾਉਂਦਾ ਕਿ 76 ਸਾਲਾਂ 'ਚ ਅਸੀਂ ਜਦੋਂ ਉਹਨਾਂ ਦੇ ਘਰ ਨੂੰ ਰਾਹ ਨਹੀਂ ਪੱਕਾ ਕਰ ਸਕੇ, ਅਸੀਂ ਉਹਨਾਂ ਦੀ ਯਾਦਗਾਰਾਂ ਤੱਕ ਨਹੀਂ ਉਸਾਰ ਸਕੇ, ਅਸੀਂ ਉਹਨਾਂ ਦੇ ਘਰ ਨੂੰ ਸਹੇਜ ਕੇ ਨਹੀਂ ਰੱਖ ਸਕੇ, ਆਪਣੇ ਸ਼ਹੀਦਾਂ ਦੀਆਂ ਨੂੰ ਅਸੀਂ ਉਹਨਾਂ ਦੇ ਅਜਾਇਬ ਘਰ ਤੱਕ ਨਹੀਂ ਬਣਾ ਸਕੇ, ਤਾਂ ਕਿਹੜੇ ਵਾਰਸ ਆ ਅਸੀਂ? ਸੋ ਮਨਾਇਆ ਜਾਊਗਾ ਜੀ ਅੱਜ ਸ਼ਹੀਦੀ ਦਿਹਾੜਾ, ਸਰਕਾਰਾਂ ਫੁੱਲ ਚੜਾਉਣਗੀਆਂ, ਖੁੰਝੇ ਦੇ ਵਿੱਚ ਭਗਤ ਸਿੰਘ, ਰਾਜਗੁਰੂ ਸੁਖਦੇਵ ਦੀ ਫੋਟੋ ਹੋਊਗੀ ਤੇ ਬੜੀ ਫੋਟੋ ਮੰਤਰੀਆਂ ਸੰਤਰੀਆਂ ਦੀਆਂ ਹੋਣਗੀਆਂ, ਪਹਿਲਾਂ ਵੀ ਲੱਗਦੀਆਂ ਸੀ, ਹੁਣ ਵੀ ਲੱਗਣਗੀਆਂ। ਬਿਲਕੁਲ ਸਹੀ। ਸੋ ਇਹ ਮੈਨੂੰ ਨਹੀਂ ਸਮਝ ਆਉਂਦੀ ਕਿ ਅਸੀਂ ਆਪਣਾ ਗੋਗਾ ਗਵਾਉਂਦੇ ਆ ਕਿ ਉਹਨਾਂ ਨੂੰ ਯਾਦ ਕਰਦੇ ਹਾਂ। ਸੋ ਆਹ ਵਾਰਸਾਂ ਦੀ ਤਸਵੀਰ ਹੈ ਜੀ ਜਿਹੜੀ ਆਪਾਂ ਅੱਜ ਦਰਸ਼ਕਾਂ ਨਾਲ ਸਾਂਝੀ ਕੀਤੀ। ਬਿਲਕੁਲ ਸ਼ਰਮਾ ਜੀ, ਸਹੀ ਹੈ। ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਰੁੱਲ ਜਾਂਦੀਆਂ, ਕੁਰਬਾਨੀਆਂ ਨੂੰ ਯਾਦ ਨਾ ਰੱਖਣ ਵਾਲੀਆਂ ਕੌਮਾਂ ਦਾ ਹਾਲ ਬੁਰਾ ਹੁੰਦਾ। ਸੋ ਪੰਜਾਬੀਆਂ ਨੂੰ ਜਿਹੜੇ ਵੀ ਕਿਸੇ ਵੀ ਫਿਰਕੇ 'ਚੋਂ, ਕਿਸੇ ਵੀ ਆਈਡੀਓਲੋਜੀ 'ਚ ਉੱਠ ਕੇ ਇਸ ਵੱਡੀ ਇੱਕ ਜੰਗ ਦੇ ਵਿੱਚ ਆਪਣਾ ਯੋਗਦਾਨ ਪਾਇਆ, ਆਪਣੀ ਜਾਨ ਕੁਰਬਾਨ ਕੀਤੀ, ਸਾਨੂੰ ਉਹਦੇ ਤੋਂ ਵਾਰੇ ਜਾਣਾ ਚਾਹੀਦਾ। ਅਗਲੀ ਖਬਰ ਦੇ ਵੱਲ ਵਧੀਏ, ਰੁੱਖ ਕਰਕੇ ਸਿਆਸਤ ਦਾ। ਸ਼ਰਮਾ ਜੀ, ਹਰ ਇੱਕ ਬੰਦਾ ਜਿਹੜਾ ਕਹਿੰਦਾ ਮੈਂ ਬਲਾਕ ਸੰਮਤੀ ਦੇ ਵਿੱਚ ਹੈ, ਉਹਦੇ ਮਨ ਦੇ ਵਿੱਚ ਰੀਝ ਹੈ ਵੀ ਮੈਂ ਕਿਤੇ ਜ਼ਿਲ੍ਹਾ ਪ੍ਰੀਸ਼ਦ 'ਚ ਬਣ ਜਾਵਾਂ,
ਜਿਹੜਾ ਜ਼ਿਲ੍ਹਾ ਪ੍ਰੀਸ਼ਦ ਵਾਲਾ ਉਹ ਕਹਿੰਦਾ ਮੈਂ MLA ਬਣ ਜਾਵਾਂ, ਜਿਹੜਾ MLA ਆ ਉਹ ਕਹਿੰਦਾ ਜੇ ਕਿਤੇ MP ਦੀ ਟਿਕਟ ਨੂੰ ਦਾ ਲੱਗ ਜੇ ਤੇ ਜਾ ਕੇ ਉਤਲੇ ਘੇਰੇ 'ਚ ਬਹਿ ਜਾਈਏ ਲੋਕ ਸਭਾ ਵਾਲੇ 'ਚ, ਫੇਰ ਗੱਲ ਬਣੇ। ਤੇ ਜੇ ਕਿਤੇ ਦੂਜੀ ਵਾਰੀ MLA ਬਣ ਜੇ ਤੇ ਫੇਰ ਬੰਦਾ ਕਹਿੰਦਾ ਕਿਤੇ ਮੂਹਰੇ ਹੂਟਰ ਵਾਲੀ ਗੱਡੀ ਤੇ ਕਿਤੇ ਕੈਬਨਿਟ ਦਾ ਰੈਂਕ ਮਿਲੇ ਨਾ, ਗੱਲ ਫੇਰ ਬਣਦੀ, ਇਦੋਂ ਘੱਟ ਸਰਨਾ ਨਹੀਂ। ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਕਹਿੰਦੇ ਵਿਧਾਇਕਾ ਬੀਬੀ ਬਲਜਿੰਦਰ ਕੌਰ, ਜਿਨ੍ਹਾਂ ਦਾ ਬੜਾ ਤਕੜਾ ਦਾਅਵਾ ਸੀਗਾ ਕਿ ਕੈਬਨਿਟ ਦੇ ਵਿੱਚ ਆ ਸਕਦੇ ਨੇ, ਪਰ ਆਸਾਂ ਤੇ ਪਾਣੀ ਫਿਰ ਗਿਆ। ਕਿੰਨੇ ਵਾਰੀ ਕੈਬਨਿਟ ਨੂੰ ਲੈ ਕੇ ਉਤਲ-ਫੁਤਲ ਹੁੰਦੀ ਰਹੀ, ਨਵੇਂ ਨਾਵਾਂ ਦੀ ਚਰਚਾ ਵੀ ਆਈ, ਪਰ ਦਾ ਨਹੀਂ ਲੱਗਿਆ। ਪਰ ਹੁਣ ਕਹਿੰਦੇ ਕਿ ਉਹ ਜਿਹੜੀ ਖੁਆਇਸ਼ ਹੈ ਉਹ ਪੂਰੀ ਹੋ ਗਈ। ਬਿਲਕੁਲ ਜੀ। ਵੈਸੇ ਤਾਂ ਪ੍ਰੋਫੈਸਰ ਬਲਜਿੰਦਰ ਕੌਰ ਬਾਰੇ ਮੰਨਿਆ ਜਾਂਦਾ ਸੀ ਕਿ ਪਹਿਲੀ ਜਦੋਂ ਕੈਬਨਿਟ ਬਣੀ, ਜਦੋਂ ਮੁੱਖ ਮੰਤਰੀ ਉਹਨਾਂ ਨੇ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕੀ ਕਿ ਉਸੇ ਕੈਬਨਿਟ ਦੇ ਵਿੱਚ ਬਲਜਿੰਦਰ ਕੌਰ ਦਾ ਨਾਂ ਹੋਣਾ ਜ਼ਰੂਰੀ ਸੀ। ਪਰ ਉਹ 'ਚ ਨਾ ਅਮਨ ਅਰੋੜਾ ਸੀ, ਨਾ ਬਲਜਿੰਦਰ ਕੌਰ ਸੀ, ਹੈਨਾ, ਨਾ ਪ੍ਰਿੰਸੀਪਲ ਬੁੱਧ ਰਾਮ ਸੀ, ਨਾ ਉਹਦੇ ਵਿੱਚ ਸਾਡੇ ਸਪੀਕਰ ਜਿਹੜੇ ਕੁਲਤਾਰ ਸੰਧਵਾਂ ਦਾ ਨਾਂ ਸੀ। ਸੋ ਸਾਰੇ ਹੈਰਾਨ ਰਹਿ ਗਏ ਸੀ ਕਿ ਕੀ ਹੋਇਆ ਇਹ, ਹੈਨਾ। ਚਲੋ, ਪਰ ਉਹ ਤੋਂ ਬਾਅਦ ਬਲਜਿੰਦਰ ਕੌਰ ਦੀ ਜ਼ੋਰ ਜਮਾਇਸ਼ ਚੱਲਦੀ ਰਹੀ ਕਿ ਮੈਂ ਮੰਤਰੀ ਵਾਲੇ ਚਾਰਜ ਮੈਂ ਦੂਆ ਗੇੜ ਆਇਆ, ਅਮਨ ਅਰੋੜਾ ਬਣ ਗਏ, ਹੈਨਾ। ਫਿਰ ਵਿਜੇ ਸਿੰਗਲ ਵਾਲਾ ਫਸਿਆ, ਫਿਰ ਉਹਦੇ ਵਿੱਚ ਲੱਗਿਆ ਕਿ ਸ਼ਾਇਦ ਕੋਈ ਵਾਧਾ ਘਾਟਾ ਹੋ ਜਾਵੇ, ਮੇਰੀ ਵਾਰੀ ਆ ਜਾਵੇ, ਹੈਨਾ। ਫਿਰ ਹੁਣ ਹਾਲ ਹੀ 'ਚ ਪਿਛਲੇ 1-2 ਕਾਂਡ ਹੋਏ, ਉਹਨਾਂ 'ਚ ਲੱਗਿਆ ਕਿ ਸ਼ਾਇਦ, ਪਰ ਨਹੀਂ ਆਇਆ। ਬਲਜਿੰਦਰ ਕੌਰ ਦਾ ਨਾਂ ਹੈ, ਬਲਵੀਰ ਸਿੰਘ ਬਣ ਗਏ ਫਿਰ। ਸੋ ਬਲਜਿੰਦਰ ਕੌਰ, ਪਰ ਜਦੋਂ ਚੀਫ ਵਿਪ ਬਣਾਇਆ ਉਹਨਾਂ ਨੂੰ, ਨਾਲ ਇਹ ਕੈਬਨਿਟ ਰੈਂਕ ਦੇਣ ਦਾ ਐਲਾਨ ਕਰਤਾ। ਠੀਕ ਹੈ। ਤੇ ਚੀਫ ਵਿਪ ਬਣਾਉਂਦਿਆਂ ਹੀ ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਦਾ ਐਲਾਨ ਹੁੰਦਿਆਂ ਹੀ ਇਲਾਕੇ 'ਚ ਜਿਹੜੀਆਂ ਪੋਸਟਰ ਲੱਗਣ ਲੱਗ ਗਏ, ਇਲਾਕੇ 'ਚ ਸਮਾਗਮਾਂ 'ਚ ਉਹਨਾਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਜਾਂਦਾ ਸੀ। ਉੱਥੇ ਕਈ ਬੈਨਰਾਂ ਪੋਸਟਰਾਂ ਤੇ ਲਿਖਿਆ ਸੀ, ਪੜ੍ਹਿਆ ਕਿ ਕੈਬਨਿਟ ਮੰਤਰੀ ਪ੍ਰੋਫੈਸਰ ਬਲਜਿੰਦਰ ਕੌਰ ਆ ਰਹੇ ਨੇ। ਸੋ ਇਸ ਲਈ ਉਹ ਰੈਂਕ ਦੇਣਾ ਤੇ ਕੈਬਨਿਟ ਮੰਤਰੀ ਹੋਣਾ, ਦੋਵਾਂ 'ਚ ਬਹੁਤ ਫਰਕ ਆ। ਬਿਲਕੁਲ ਹੈ, ਅਜੇ ਵੀ ਰੈਂਕ ਆ, ਪਰ ਹੁਣ ਅਸਲ 'ਚ ਬੀਬੀ ਬਲਜਿੰਦਰ ਕੌਰ ਸੱਚਮੁੱਚ ਜੀ ਕੈਬਨਿਟ ਮੰਤਰੀ ਬਣ ਗਏ ਜੀ। ਅੱਛਾ। ਅਸਲ 'ਚ ਵਿਧਾਨ ਸਭਾ ਦੇ ਅੰਦਰ ਕੱਲ ਮਤਾ ਪਾਸ ਕਰ ਲਿਆ ਆਮ ਆਦਮੀ ਪਾਰਟੀ ਸਰਕਾਰ ਨੇ ਕਿ ਸੱਤਾਧਾਰੀ ਧਿਰ ਦਾ ਜਿਹੜਾ ਚੀਫ ਵਿਪ ਹੋਊਗਾ ਉਸ ਨੂੰ ਸਾਰੀਆਂ ਕੈਬਨਿਟ ਮੰਤਰੀ ਵਾਲੀਆਂ ਸਹੂਲਤਾਂ ਮਿਲਣਗੀਆਂ। ਠੀਕ ਹੈ। ਸੋ ਹੁਣ ਸਹੂਲਤਾਂ ਦੇ ਮਾਮਲੇ 'ਚ ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕ ਆ, ਅਸੀਂ VIP ਕਲਚਰ ਖਤਮ ਕਰਨਾ ਹੈ, ਉਹ ਕੈਪਟਨ ਤੋਂ, ਉਹ ਬਾਦਲ ਤੋਂ, ਚੰਨੀ ਤੋਂ ਵੀ ਵੱਧ ਸਿਕਿਉਰਿਟੀ ਗੱਡੀਆਂ ਲੈ ਕੇ ਚੱਲਦੇ ਨੇ ਜੀ। ਉਹਨਾਂ ਨਾਲੋਂ ਵੀ ਵੱਧ ਅਮਲਾ ਫਲਾ ਲੈ ਕੇ ਚੱਲਦੇ ਨੇ, ਉਹਨਾਂ ਨਾਲੋਂ ਵੀ ਵੱਧ ਕੋਠੀਆਂ ਨੇ, ਉਹਨਾਂ ਨਾਲੋਂ ਵੀ ਵੱਧ ਸਟਾਫ ਹੈ, ਉਹਨਾਂ ਨਾਲੋਂ ਵੀ ਵੱਧ ਮਤਲਬ ਲਾ ਲਸ਼ਕਰ ਹੈ, ਭੈਣਾਂ ਨੂੰ ਵੀ, ਭਤੀਜਿਆਂ ਨੂੰ ਵੀ, ਘਰ ਵਾਲੀ ਨੂੰ ਵੀ, ਮਾਮਾ ਨੂੰ ਵੀ, ਦਿੱਲੀ ਵਾਲਿਆਂ ਨੂੰ ਵੀ, ਹੈਨਾ, ਜਿਹੜੇ ਰਸਤੇ 'ਚ ਵਿਆਹ ਦੇ 'ਚ ਭਾਈ ਭਤੀਜਾ ਬਾਪੂ ਬਣ ਗਏ, ਉਹਨਾਂ ਨੂੰ ਵੀ ਪੰਜਾਬ ਦੀ ਸਿਕਿਉਰਿਟੀ, ਪੰਜਾਬ ਦੀਆਂ ਗੱਡੀਆਂ, ਸਾਰਾ ਕੁਛ ਹੈ। ਸੋ ਪੂਰਾ VIP ਕਲਚਰ ਹੈ। ਤੇ ਉਸੇ VIP ਕਲਚਰ 'ਚ ਉਹ ਇੱਛਾ ਜਾਗ ਗਿਆ ਕਿ ਊਂ ਤਾਂ ਕੈਬਨਿਟ ਰੈਂਕ ਨਹੀਂ ਦਿੰਦੇ, ਆਈ ਕੋਈ ਫਾਰਮੂਲਾ ਕੱਢ ਲਓ। ਤੇ ਇਹ ਫਾਰਮੂਲਾ ਕੱਢਿਆ ਪ੍ਰਵੀਨ ਜੀ। ਠੀਕ ਹੈ। ਚੀਫ ਵਿਪ ਪਾਰਟੀ ਦਾ ਹੁੰਦਾ ਹੈ, ਉਹਦਾ ਸੱਤਾ ਨਾਲ, ਸਿਆਸਤ ਨਾਲ, ਮਤਲਬ ਸੱਤਾਧਾਰੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੁੰਦਾ। ਹਰੇਕ ਪਾਰਟੀ ਦਾ ਪੰਜਾਬ ਦੀ ਵਿਧਾਨ ਸਭਾ 'ਚ ਚੀਫ ਵਿਪ ਹੈ ਇੱਕ। ਜਿਹੜੀ ਵੀ ਪਾਰਟੀ ਦੇ ਮੈਂਬਰ ਚੁਣ ਕੇ ਗਏ, ਉਹਨਾਂ ਦੇ ਚੀਫ ਵਿਪ ਨੇ। ਤੇ ਫਿਰ ਚੀਫ ਵਿਪ ਲਈ ਸਾਰਿਆਂ ਲਈ ਫਾਰਮੂਲਾ ਇੱਕ ਹੋਣਾ ਚਾਹੀਦਾ ਸੀ। ਤੇ ਕਹਿੰਦੇ ਨਹੀਂ ਜੀ, ਸਿਰਫ ਸੱਤਾਧਾਰੀ ਦਾ ਜਿਹੜਾ ਚੀਫ ਵਿਪ ਹੋਊਗਾ ਉਹਨੂੰ ਅਸੀਂ ਸਾਰੇ ਕੈਬਨਿਟ ਰੈਂਕ ਵਾਲੇ ਸਹੂਲਤਾਂ ਦੇਣੀਆਂ। ਉਹ 'ਚ ਹੁੰਦਾ ਕੀ ਹੈ? ਕੋਠੀ ਮਿਲਣੀ ਹੈ, ਹੈਨਾ, ਉਹਦੇ ਵਿੱਚ ਹੁੰਦਾ ਕੀ ਹੈ? ਗੱਡੀ ਮਿਲਣੀ ਹੈ, ਉਹਦੇ ਵਿੱਚ ਹੁੰਦਾ ਕੀ ਹੈ? ਨਾਲ ਪਾਇਲਟ ਗੱਡੀਆਂ ਮਿਲਣੀਆਂ, ਨਾਲ ਸਿਕਿਉਰਿਟੀ ਵੱਡੀ ਮਿਲਣੀ ਹੈ, ਰਸੋਈਏ, ਕੱਪੜੇ ਧੋਣ ਵਾਲੇ, ਭਾਂਡੇ ਧੋਣ ਵਾਲੇ, ਸਕੂਲੋਂ ਤੋਂ ਨਿਆਣੇ ਲਿਆਉਣ ਵਾਲੇ, ਹੈਨਾ, ਸਫਾਈ ਵਾਲੇ, ਸਾਰਾ ਕੁਝ ਮਿਲਣਾ। ਮਤਲਬ ਤੁਸੀਂ ਸ਼ਾਹੀ ਜ਼ਿੰਦਗੀ ਜੀਣੀ ਹੈ ਨਾ। ਠੀਕ ਹੈ। ਹੁਣ ਇਹਦੇ ਵਿੱਚ ਬੀਬੀ ਜੀ ਕੋਲ ਗੱਡੀ ਪਹਿਲਾਂ, ਕੋਠੀ ਪਹਿਲਾਂ ਤੋਂ ਹੀ ਹੈਗੀ ਆ ਕੈਬਨਿਟ ਵਾਲੀ, ਹੈਗੀ, ਆਪਾਂ ਚਰਚਾ ਕੀਤੀ ਸੀ। ਕੈਬਨਿਟ ਮੰਤਰੀ ਵਾਲੀ ਕੋਠੀ ਪ੍ਰੋਫੈਸਰ ਬਲਜਿੰਦਰ ਕੌਰ ਕੋਲ ਪਹਿਲਾਂ ਤੋਂ ਹੀ ਆ। ਠੀਕ ਹੈ। ਤਨਖਾਹ, ਭੱਤੇ, ਸਹੂਲਤਾਂ ਹੁਣ ਸਾਰੀਆਂ ਉਹਦੀਆਂ ਜਿੰਨੀਆਂ ਹੁਣ ਤੱਕ ਉਹਨੂੰ ਮਿਲਦੀਆਂ, ਉਹਦੇ ਵਿੱਚ ਕੈਬਨਿਟ ਮੰਤਰੀ ਵਾਲੀਆਂ ਸ਼ਾਮਲ ਹੋ ਜਾਣੀਆਂ ਤੇ ਸਿੱਧਾ 15 ਲੱਖ ਦਾ ਖਰਚਾ ਸਰਕਾਰ ਤੇ ਹੋਰ ਪੈ ਜਾਣਾ। ਸਿੱਧਾ ਜੋ ਕੁਝ ਮਿਲਦਾ ਹੁਣ ਤੱਕ MLA ਦੇ ਨਾਤੇ, ਉਹਦੇ ਵਿੱਚ ਜੋ ਐਡ ਹੋਣਾ ਹੁਣ, ਉਹ ਭੱਤੇ ਭੁੱਤੇ, ਉਹ ਤਨਖਾਹਾਂ, ਉਹ PA CA ਦੇ ਖਰਚੇ ਸਾਰੇ ਮਿਲਾ ਕੇ 15 ਲੱਖ ਦਾ ਖਰਚਾ ਸਿੱਧਾ ਵੱਜ ਜਾਣਾ। ਸੋ ਆਹ VIP ਪਣਾ ਨਹੀਂ ਤਾਂ ਹੋਰ ਕੀ ਹੈ ਜੀ? ਕੀ ਹੈ? ਬਿਲਕੁਲ। ਤੇ ਉਹਦੇ ਲਈ ਅਸੀਂ ਮਤਾ ਵੀ ਪਾਸ ਕਰਾ ਲਿਆ। ਫਿਰ ਅਗਲੇ ਤਾਂ ਰੋਣਗੇ। ਅਕਾਲੀ MLA ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਕੱਲ ਰੋਇਆ ਫਿਰ ਉੱਥੇ। ਠੀਕ ਹੈ। ਉਹ ਕਹਿੰਦਾ ਜੀ
ਕਹਿੰਦਾ 84,000 ਸਾਨੂੰ ਤਨਖਾਹ ਦਿੰਦੇ ਹੋ ਜੀ, ਹੈ ਤੇ ਇੰਨੀ ਤਨਖਾਹ ਤਾਂ ਵਿਆਹਾਂ ਵਾਲਿਆਂ ਜੋੜਿਆਂ ਨੂੰ ਕਹਿੰਦਾ ਸ਼ਗਨ ਪਾਉਣ 'ਚ ਲੰਘ ਜਾਂਦੀ ਹੈ ਸਾਡੀ, ਕੁਝ ਪੱਤੇ ਪੁੱਤੇ ਵਧਾਓ ਜੀ, ਕੋਈ ਤਨਖਾਹ ਸਾਡੀਆਂ ਵੀ ਵਧਾਓ ਜੀ। ਤੇ ਉਧਰ ਕਈਆਂ ਹੋਰਾਂ ਨੇ ਵੀ ਸਮਰਥਨ ਕੀਤਾ ਕਿ ਬਿਲਕੁਲ ਜੀ ਇਹਦੇ ਪਰ ਗੌਰ ਕਰੋ, ਹੈ ਨਾ, ਪੀਆਂ ਦੇ ਖਰਚੇ ਵਧਾਓ, ਸਾਡੇ ਡਰਾਈਵਰ ਦੀ ਤਨਖਾਹ ਵਧਾਓ ਜੀ, ਸਾਡੇ ਅਮਲੇ ਫਾਲੇ ਦੇ ਖਰਚੇ ਵੱਧ ਗਏ ਜੀ, ਉਹ ਵਧਾਓ ਜੀ, ਸਾਡੇ ਆਪਣੇ ਦਫ਼ਤਰੀ ਖਰਚੇ ਵੱਧ ਗਏ, ਉਹ ਵਧਾਓ। ਸੋ ਅੰਦਰ ਘੁਸਰ ਮੁਸਰ ਸਾਰੇ ਕਰੀ ਜਾਂਦੇ ਨੇ। ਜੀ ਜੀ ਜੀ। ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਆਈ ਤੋਂ ਬਾਅਦ ਕਿੰਨੀ ਵਾਰ ਤਨਖਾਹਾਂ ਵਧ ਲਈਆਂ, ਐਮਐਲਏ ਦੀ ਝਾਤ ਮਾਰ ਲਓ, ਔਰ ਕਿੰਨੇ ਕਿੰਨੇ ਗੁਣਾ ਵਧ ਲਈਆਂ। ਜੀ ਜੀ ਜੀ। ਸੋ ਇਸ ਲਈ ਜੀ ਕੱਲ ਪੰਜਾਬ ਦੀ ਵਿਧਾਨ ਸਭਾ 'ਚ ਮਤੇ ਬੇਸ਼ੱਕ ਹੋਰ ਵੀ ਕਿੰਨੇ ਹੀ ਪਾਸ ਹੋਏ ਜੀ, ਜਿਨ੍ਹਾਂ ਦੇ ਵਿੱਚੋਂ ਇੱਕ ਮਤਾ ਖਾਸਾ ਗੌਰ ਮੰਗਦਾ ਪ੍ਰਵੀਨ ਜੀ, ਜਿਹੜਾ ਪਾਸ ਹੋਇਆ ਕਿ 10.70 ਕਰੋੜ 10 ਕਰੋੜ 70 ਲੱਖ ਦੇ ਕਰੀਬ, ਲਗਭਗ 11 ਕਰੋੜ ਦਾ ਟੈਕਸ ਪਿਛਲੇ 5 ਸਾਲਾਂ 'ਚ ਪ੍ਰਾਈਵੇਟ ਜਿਹੜੀਆਂ ਬੱਸਾਂ ਵਾਲੇ ਸੀ, ਟਰਾਂਸਪੋਰਟ ਮਾਫੀਆ ਸੀ, ਉਹਦਾ ਹੀ ਮਾਫ ਕੀਤਾ। ਠੀਕ ਹੈ, ਇੱਕ ਪਾਸੇ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਕਹਿੰਦੇ ਜੀ ਲੁੱਟਦਾ ਹੈ, ਤੇ ਆਹ ਛੋਟੇ ਮੋਟੇ ਕਿਸੇ ਇੱਕ ਬੱਸ ਦੋ ਬੱਸ ਵਾਲਿਆਂ ਦਾ ਨਹੀਂ, ਬੜੇ ਘਰਾਣਿਆਂ ਦਾ ਮਾਫ ਹੈ ਜ਼ਿਆਦਾਤਰ। 11 ਕਰੋੜ ਦੇ ਕਰੀਬ 10 ਕਰੋੜ 70 ਲੱਖ ਦੇ ਕਰੀਬ ਟੈਕਸ ਤੁਸੀਂ ਮਾਫ ਕੀਤਾ, ਜਿਹਦੇ ਵਿੱਚ ਕਹਿੰਦੇ ਜੀ ਕਿ ਇੱਕ ਜਿਹੜਾ ਆਰਟੀਓ ਹੈ ਉਹਨੂੰ ਤਲਬ ਵੀ ਕਰ ਲਿਆ ਚੀਮੇ ਨੂੰ, ਕਰਨਵੀਰ ਸਿੰਘ ਚੀਮਾ, 4 ਕਰੋੜ 76 ਲੱਖ ਦਾ ਕਹਿੰਦੇ ਜੀ ਉਹਨੇ ਟੈਕਸ ਮਾਫ ਕੀਤਾ ਸੀ। ਠੀਕ ਹੈ, ਇਸੇ ਤਰ੍ਹਾਂ ਜੇਕਰ ਮੈਂ ਜ਼ਿਲ੍ਹਾ ਬਾਈ 'ਚ ਦੇਖਦਾ ਤਾਂ 2 ਕਰੋੜ 78 ਲੱਖ ਦਾ ਟੈਕਸ ਦਾ ਸਿੱਧਾ ਇਕੱਲਾ ਮੋਹਾਲੀ ਜ਼ਿਲ੍ਹੇ ਦੇ ਵਿੱਚ ਟਰਾਂਸਪੋਰਟਰਾਂ ਨੂੰ ਮਾਫ ਕੀਤਾ ਗਿਆ, ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਨੂੰ। ਇਸੇ ਤਰ੍ਹਾਂ ਸੰਗਰੂਰ ਦੇ ਵਿੱਚ 5 ਕਰੋੜ 4 ਕਰੋੜ 93 ਲੱਖ ਦਾ, ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ 1 ਕਰੋੜ 27 ਲੱਖ ਦਾ, ਇਸੇ ਤਰ੍ਹਾਂ ਫਿਰ ਬਠਿੰਡੇ ਦੇ ਵਿੱਚ 88.12 ਲੱਖ ਦਾ, 88 ਲੱਖ 12 ਹਜ਼ਾਰ, ਫਿਰ ਮਾਨਸਾ 'ਚ 23 ਲੱਖ 84 48 ਹਜ਼ਾਰ, ਇਸੇ ਤਰ੍ਹਾਂ ਫਰੀਦਕੋਟ 'ਚ 14 ਲੱਖ ਦਾ, ਇਸੇ ਤਰ੍ਹਾਂ ਫਿਰ ਪਟਿਆਲੇ ਦੇ ਵਿੱਚ 46 ਲੱਖ ਦਾ। ਸੋ ਆਹ ਜਿਹੜਾ ਕੁੱਲ 11 ਕਰੋੜ ਦੇ ਲਗਭਗ 10 ਕਰੋੜ 70 ਲੱਖ ਦਾ ਪਿਛਲੇ 5 ਸਾਲਾਂ 'ਚ ਟੈਕਸ ਮਾਫ ਹੋਇਆ, ਇਹਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਸਵਾਲ ਉੱਠਿਆ ਤੇ ਇਹਨੂੰ ਮਾਫ ਕਰਨ ਦੇ ਉੱਤੇ ਬਹਿਸ ਵੀ ਹੋਈ ਤੇ ਇਹ ਬੇਨੀਮੀਆਂ ਦੇ ਖਿਲਾਫ ਕਾਰਵਾਈ ਕਰਨ ਦਾ ਤਹੀਆ ਵੀ ਹੋਇਆ। ਸੋ ਇਸ ਤਰ੍ਹਾਂ ਮਤਲਬ ਜਿਹੜੀ ਉਹ ਵਿਰਾਸਤੀ ਗਲੀ ਦੀ ਆਪਾਂ ਗੱਲ ਕੀਤੀ ਜਾਂ ਹਵਾਈ ਅੱਡੇ ਦੀ ਗੱਲ ਕੀਤੀ, ਉਹ ਮਤੇ ਪਾਸ ਹੋਏ। ਇਸ ਤਰ੍ਹਾਂ ਟੈਕਸੀ ਸਟੈਂਡ ਦੇ ਮਾਲਕਾਂ ਦੇ ਹਵਾਲੇ ਨਾਲ ਕੁਝ ਚਰਚਾਵਾਂ ਹੋਈਆਂ, ਬਟਾਲਾ ਸ਼ਹਿਰ 'ਚ ਨਵਾਂ ਟਰਾਮਾ ਸੈਂਟਰ ਬਣਨਾ ਕਿ ਨਹੀਂ ਬਣਨਾ, ਉਹਦਾ ਸਵਾਲ ਉੱਠਿਆ। ਡੇਰਾ ਬਸੀ ਲਾਲੜੂ 'ਚ, ਹੰਡੇਸਰਾ 'ਚ ਕਿਸਾਨਾਂ ਦੇ ਹਾਲੇ ਸਿੰਚਾਈ ਦੇ ਲਈ ਜਿਹੜੀ ਪਾਣੀ ਨਹੀਂ, ਨਹਿਰੀ ਪਾਣੀ ਨਹੀਂ ਮਿਲਦਾ, ਉਹਨੂੰ ਲੈ ਕੇ ਚਰਚਾ ਹੋਈ। ਸੋ ਕਿੰਨੇ ਹੀ ਮਤੇ ਆਏ ਕੱਲ, ਪਰ ਉਹਦੇ ਵਿੱਚੋਂ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਹੋ ਰਹੀ ਕਿ ਭਾਈ ਆਪਣੀ ਹੀ ਮਤਲਬ ਅੰਨਾ ਵੰਡੇ ਰਿਓੜੀਆਂ ਮਰੋੜ ਆਪਣਿਆਂ ਨੂੰ ਦੇ, ਕਹਿੰਦੇ ਚੱਕੋ ਬਲਜਿੰਦਰ ਕੌਰ ਜੀ ਤੁਹਾਡੀ ਆ ਤਮੰਨਾ ਤਾਂ ਪੂਰੀ ਕਰਦੀ ਹੈ, ਤੁਹਾਨੂੰ ਊਂ ਤਾਂ ਕੈਬਨਿਟ ਮੰਤਰੀ ਨਹੀਂ ਬਣਾਇਆ ਪਰ ਐਂ ਕੈਬਨਿਟ ਮੰਤਰੀ ਬਣਾ ਦਈਏ। ਸੋ ਕੱਲ ਪੂਰੀ ਤਰ੍ਹਾਂ ਨਾਲ ਬੀਬੀ ਹੁਣ ਕੈਬਨਿਟ ਮੰਤਰੀਆਂ ਦੀਆਂ ਸਹੂਲਤਾਂ ਲੈ ਕੇ ਕੈਬਨਿਟ ਮੰਤਰੀ ਬਣ ਗਈ ਹੈ ਜੀ, ਇਹ ਹਜੇ ਮਤਲਬ ਚੀਫ ਵਿਪ ਜੀ ਜੀ ਚੀਫ ਵਿਪ ਨੂੰ, ਪਰ ਜਿਹੜੀਆਂ ਅਹੁਦੇ ਦੇ ਜਿਹੜੇ ਮਾਣ ਸਤਿਕਾਰ ਰੁਤਬੇ ਉਹ ਕੈਬਨਿਟ ਰੈਂਕ ਵਾਲੇ। ਬਿਲਕੁਲ ਸ਼ਰਮਾ ਜੀ ਤੁਹਾਡੇ 2 ਮਿੰਟ ਲਊਂਗਾ, ਤੇ ਜਿਹੜੇ 20 ਜਾਣੇ ਜਿੱਤੇ ਸੀ ਨਾ ਪਿਛਲੇ 2017 ਦੇ ਵਿੱਚ, ਤੇ ਮੇਰੇ ਉਹ ਨਾਂ ਚੇਤੇ ਆ ਰਹੇ ਨੇ। ਪਹਿਲਾਂ ਸਭ ਤੋਂ ਪਹਿਲਾਂ ਮੀਤ ਹੇਅਰ ਬਰਨਾਲੇ ਤੋਂ ਜੇ ਸ਼ੁਰੂ ਕਰ ਲਈਏ, ਮੀਤ ਹੇਅਰ ਕੈਬਨਿਟ ਦੇ ਵਿੱਚ ਨੇ, ਮੰਤਰੀ ਨੇ। ਰੁਪਿੰਦਰ ਰੂਬੀ ਕਾਂਗਰਸ 'ਚ ਚਲੇ ਗਏ, ਸੁਖਪਾਲ ਖਹਿਰਾ ਕਾਂਗਰਸ 'ਚ, ਪਿਰਮਲ ਸਿੰਘ ਧੌਲਾ ਕਾਂਗਰਸ ਚਲੇ ਗਏ ਪਰ ਟਿਕਟ ਨਹੀਂ ਮਿਲੀ, ਹਰਵਿੰਦਰ ਸਿੰਘ ਫੂਲਕਾ ਸਿਆਸਤ ਨੂੰ ਅਲਵਿਦਾ ਕਹਿ ਗਏ। ਇਸ ਤੋਂ ਇਲਾਵਾ ਹਰਪਾਲ ਸਿੰਘ ਚੀਮਾ ਕੈਬਨਿਟ ਦੇ ਵਿੱਚ, ਜੈ ਕਿਸ਼ਨ ਰੋੜੀ ਜਿਹੜੇ ਨੇ ਉਹ ਵੀ ਮੇਰੇ ਖਿਆਲ ਨਹੀਂ ਜਿੱਤੇ ਇਸ ਵਾਰ, ਸ਼ਾਇਦ, ਮੈਨੂੰ ਉਹਨਾਂ ਬਾਰੇ ਪੱਕਾ ਪਤਾ ਨਹੀਂ। ਸਰਬਜੀਤ ਕੌਰ ਮਾਣੂਕੇ ਹਲੇ ਤੱਕ ਨਹੀਂ ਕਿਸੇ ਖਾਸ ਅਹੁਦੇ ਤੇ ਲਿਆਂਦੇ ਗਏ। ਬਲਦੇਵ ਸਿੰਘ ਕਾਂਗਰਸ ਚੋਂ ਆਏ ਫਿਰ ਚਲੇ ਗਏ, ਸਿਆਸਤ ਤੋਂ ਲਾਂਭੇ ਹੋਣ ਵਾਲੀ ਗੱਲ ਹੀ ਹੈ, ਹਰ ਗਏ ਸੀ। ਕਮਰ ਸੰਧੂ ਵੀ ਅੱਜ ਕੱਲ੍ਹ ਲਾਂਭੇ ਨੇ, ਕੁਲਤਾਰ ਸਿੰਘ ਸੰਧਵਾ ਅੱਜ ਕੱਲ੍ਹ ਸਪੀਕਰ ਨੇ, ਨਾਜ਼ਰ ਸਿੰਘ ਮਾਨਸ਼ਾਹੀਆ ਨਹੀਂ ਆਏ, ਕਾਂਗਰਸ 'ਚ ਰਹੇ, ਜਗਦੇਵ ਸਿੰਘ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ, ਜਗਤਾਰ ਸਿੰਘ ਜੱਗਾ ਹਿੱਸੋਵਾਲ, ਅਮਰਜੀਤ ਸਿੰਘ ਤੇ ਸੰਧੂਆ, ਉਹ ਤਾਂ ਤੁਹਾਨੂੰ ਪਤਾ ਹੀ ਹੈ। ਅਮਨ ਅਰੋੜਾ ਤੋਂ ਆਪਾਂ ਪਿਛਲੇ ਦਿਨੀ ਚਰਚਾ ਕਰਕੇ ਹਟੇ ਆ। ਪ੍ਰੋਫੈਸਰ ਬਲਜਿੰਦਰ ਕੌਰ, ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਿੰਨੇ ਤਾਂ ਰਹੇ 20 ਜਿੱਤੇ ਸੀ, ਜਿੰਨੇ ਰਹੇ ਪਾਰਟੀ ਦੇ ਵਿੱਚ, ਉਹਨਾਂ ਚੋਂ ਕੁਛ ਕੁ ਬੰਦੇ ਹੀ ਹੈ ਜਿਹੜੇ ਕਿ ਅੱਜ ਕੈਬਨਿਟ ਦੇ ਵਿੱਚ ਆ, ਜਿਹੜੇ ਰਿਪੀਟ ਹੋਏ ਨੇ। ਪਰ ਇਹਨਾਂ ਨੂੰ ਉਮੀਦਾਂ ਸਾਰਿਆਂ ਨੂੰ ਹੀ ਸੀ ਕਿ ਅਸੀਂ ਤਾਂ ਭਾਈ ਓਪੋਜੀਸ਼ਨ 'ਚ ਬੈਠੇ ਆ, ਪੱਕੇ ਆ, ਇਹ ਤਾਂ ਆਪਦਾ ਪੱਕਾ ਲੈ ਕੇ ਚੱਲਦੇ। ਹਾਂਜੀ, ਤੇ ਜਿਹੜੇ ਕਾਂਗਰਸ 'ਚ ਗਏ ਉਹਨਾਂ 'ਚੋਂ ਇਕੱਲੇ ਖਹਿਰਾ ਸਾਹਿਬ ਹੀ ਅੱਜ ਕੱਲ੍ਹ ਨਜ਼ਰ ਆਉਂਦੇ ਆ, ਤੇ ਬਾਕੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਦੀਆਂ ਦੂਰੀ ਵਾਰੀ ਨਹੀਂ ਨਸੀਬ ਹੋਈਆਂ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪਾਣੀਆਂ ਦੀ। ਹਿਮਾਚਲ ਨੂੰ ਪੰਜਾਬ ਤੇ ਹਰਿਆਣਾ ਹੋ ਗਿਆ ਸਿੱਧੇ, ਕਹਿੰਦੇ ਵੀ ਤੁਸੀਂ ਬੇਸ਼ੱਕ ਵਾਟਰ ਸੈਸ ਕਹੀ ਜਾਂਦੇ ਹੋ ਪਰ ਅਸੀਂ ਨਹੀਂ ਦੇਣਾ। ਬਿਲਕੁਲ ਪ੍ਰਵੀਨ ਜੀ, ਪਿਛਲੇ ਦਿਨਾਂ 'ਚ ਇਹ ਮੁੱਦਾ ਸਾਹਮਣੇ ਆਇਆ ਸੀਗਾ ਕਿ ਹਿਮਾਚਲ ਦੀ ਵਿਧਾਨ ਸਭਾ 'ਚ ਜਿੱਦਣ ਦੀ ਕਾਂਗਰਸ ਦੀ ਸਰਕਾਰ ਬਣੀ ਆ, ਸੁੱਖੂ ਮੁੱਖ ਮੰਤਰੀ ਬਣੇ ਨੇ, ਉਹਨਾਂ ਨੇ ਚੁੱਪ ਚਾਪ ਇੱਕ ਮਤਾ ਲਿਆਂਦਾ ਤੇ ਪਾਸ ਕਰਤਾ, ਤੇ ਸਾਡੇ ਵਾਲੇ ਕੁਸਕੇ ਹੀ ਨਹੀਂ ਸੀ ਉਹਦੇ ਪਰ।
ਤੇ ਉਹਨਾਂ ਨੇ ਮਤਾ ਪਾਸ ਕਰਤਾ ਸੀ ਕਿ ਜੀ ਸਾਡਾ ਪਾਣੀ ਹੈ ਜੀ, ਇਹਦੇ ਵਿੱਚੋਂ ਬਿਜਲੀ ਨਿਕਲਦੀ ਹੈ ਜੀ, ਇਸ ਲਈ ਅਸੀਂ ਵਾਟਰ ਸੈਸ ਲਾਵਾਂਗੇ। ਠੀਕ ਹੈ। ਜਦੋਂ ਕਿ ਆਪਾਂ ਉਸ ਸਮੇਂ ਵੀ ਇਹਦੇ ਪਰ ਚਰਚਾ ਕੀਤੀ ਸੀ ਕਿ ਇਹ ਨਿਯਮ ਬਣਦਾ ਹੀ ਨਹੀਂਗਾ। ਦਰਿਆਵਾਂ ਦੇ ਉੱਤੇ ਨਹੀਂ ਤੁਸੀਂ ਬੰਨ ਲਾ ਸਕਦੇ। ਦਰਿਆਵਾਂ ਦਾ ਵਹਿਣ ਜਿਵੇਂ ਜਿਵੇਂ ਆਪਣੇ ਆਪ ਜਿੱਥੋਂ ਜਿੱਥੋਂ ਬਹਿੰਦਾ, ਉਹ ਉੱਥੇ ਉੱਥੇ ਉਹਦੇ ਉਹ ਲੋਕ ਮਾਲਕ ਨੇ ਜੀ। ਸਹੀ ਤੇ ਹੈ। ਉਸ ਨਾਤੇ ਇਹ ਸੈਸ ਗੈਰ ਕਾਨੂੰਨੀ ਸੀਗਾ ਜੀ। ਪਰ ਇਹਦੇ ਤੇ ਸਾਡੇ ਵਾਲੇ ਵੀ ਨਹੀਂ ਕੁਸਕੇ, ਬਾਕੀ ਵੀ ਨਹੀਂ ਕੁਸਕੇ ਸੀ। ਹੁਣ ਇਹਦੇ ਵਿੱਚ ਪੰਜਾਬ ਵੀ ਆਉਂਦਾ ਸੀ, ਇਹਦੇ ਵਿੱਚ ਹਰਿਆਣਾ ਵੀ ਆਉਂਦਾ ਸੀ, ਰਾਜਸਥਾਨ ਵੀ ਆਉਂਦਾ ਸੀ, ਦਿੱਲੀ ਵੀ ਆਉਂਦਾ ਸੀ। ਸੋ ਇਹ ਸਾਰੇ ਸੂਬਿਆਂ ਦੇ ਉੱਤੇ ਭਾਰ ਵਧਣਾ ਸੀ ਤੇ ਇਸ ਨੂੰ ਲੈ ਕੇ ਕੁੱਲ 1200 ਕਰੋੜ ਦਾ ਬੋਝ ਪੈਂਦਾ ਸੀ ਸਾਰੇ ਸੂਬਿਆਂ ਤੇ, ਜਿਸ ਚੋਂ 500 ਤੋਂ 700 ਕਰੋੜ ਦਾ ਬੋਝ ਇਕੱਲੇ ਪੰਜਾਬ ਤੇ ਦੱਸਿਆ ਜਾ ਰਿਹਾ ਸੀ ਕਿ 500 ਕਰੋੜ ਤੋਂ ਲੈ ਕੇ 700 ਕਰੋੜ ਦਾ ਸਾਲਾਨਾ ਬੋਝ ਸਾਡੇ ਤੇ ਵੱਧ ਜਾਣਾ, 350 ਕਰੋੜ ਦਾ ਬੋਝ ਇਕੱਲੇ ਹਰਿਆਣੇ ਤੇ ਵੱਧ ਜਾਣਾ ਜੀ। ਸੋ ਇਸ ਹਵਾਲੇ ਨਾਲ 1200 ਕਰੋੜ ਦਾ ਬੋਝ ਤੋਂ ਸਭ ਤੋਂ ਵੱਧ ਤਾਂ ਸਾਡੇ ਦੋ ਸੂਬਿਆਂ ਤੇ ਹੀ ਸੀ। ਫਿਰ ਉਵੇਂ ਤਾਂ ਨਹੀਂ ਕੁਸਕੇ, ਪਰ ਵਿਧਾਨ ਸਭਾ 'ਚ ਹੁਣ ਫਾਰਮੈਲਿਟੀ ਪੂਰੀ ਕੀਤੀ ਆ ਪ੍ਰਵੀਨ ਜੀ, ਕਿਉਂਕਿ ਪਹਿਲਾਂ ਵੀ ਕਿੰਨੇ ਮਤੇ ਪਏ ਤੇ ਕਿੰਨੇ ਕੁ ਉਹਦੇ ਪਰ ਗੌਰ ਹੋਇਆ, ਕਿੰਨੇ ਕੁ ਸਾਡੇ ਰਾਜਪਾਲ ਤੋਂ ਅੱਗੇ ਜਾ ਕੇ ਰਾਸ਼ਟਰਪਤੀ ਮੋਹਰਾਂ ਨਾਲ ਕਾਨੂੰਨ ਬਣੇ ਨੇ ਜੀ, ਜਾਂ ਕਿੰਨੇ ਕੁ ਨੂੰ ਅਮਲੀ ਜਾਮਾ ਪਹਿਨਾਇਆ ਗਿਆ, ਅਸੀਂ ਜਾਣਦੇ ਹੀ ਹਾਂ। ਸੋ ਇਸ ਲਈ ਕੀ ਹੈ, ਆਪਣਾ ਪੱਲਾ ਬਚਾਇਆ ਜੀ ਕਿ ਲਓ ਜੀ ਅਸੀਂ ਮਤਾ ਪਾਤਾ। ਕੱਲ ਹੀ ਇੱਕੋ ਦਿਨ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ 'ਚ ਵੀ ਔਰ ਹਰਿਆਣਾ ਦੀ ਵਿਧਾਨ ਸਭਾ 'ਚ ਵੀ ਮਤਾ ਪਾਇਆ ਗਿਆ ਇਹ ਹਿਮਾਚਲ ਵੱਲੋਂ ਲਿਆਂਦੇ ਗਏ ਸੈਸ ਵਾਲੀ ਮੰਗ ਵਾਲੇ ਮਤੇ ਦੇ ਵਿਰੋਧ ਦੇ ਵਿੱਚ ਕਿ ਸਾਨੂੰ ਇਹ ਮਨਜ਼ੂਰ ਨਹੀਂ, ਅਸੀਂ ਪਾਣੀ ਦੇ ਉੱਤੇ ਕੋਈ ਸੈਸ ਨਹੀਂ ਦੇਣਾ, ਕਿਉਂਕਿ ਇਹ ਸਾਡਾ ਬੁਨਿਆਦੀ ਹੱਕ ਹੈ ਕਾਨੂੰਨੀ ਤੌਰ ਤੇ, ਇਸ ਦਰਿਆਵਾਂ ਦੇ ਅਸੀਂ ਵੀ ਉਵੇਂ ਹੀ ਮਾਲਕ ਹਾਂ ਤੇ ਇਸ ਨਾਤੇ ਅਸੀਂ ਉਹਨੂੰ ਉੱਥੋਂ ਕੋਈ ਪੈਸਾ ਨਹੀਂ ਦੇਣਾ। ਜਦੋਂ ਕਿ ਕੱਲ ਉੱਥੇ ਦੇ ਫਿਰ ਮੁੱਖ ਮੰਤਰੀ ਨੇ ਕਿਹਾ ਨਹੀਂ ਜੀ ਇਹ ਭੁਲੇਖਾ ਪੈ ਗਿਆ, ਪੰਜਾਬ ਹਰਿਆਣਾ ਨੂੰ ਤਾਂ ਕੋਈ ਬੋਝ ਹੀ ਨਹੀਂ ਪੈਣਾ, ਇਹਨਾਂ ਤਾਂ ਇੱਥੇ ਕੋਈ ਬਿਜਲੀ ਵਾਲਾ ਪ੍ਰੋਜੈਕਟ ਹੀ ਨਹੀਂ ਉਵੇਂ ਲੱਗਿਆ ਹੋਇਆ, ਸਾਡੀ ਉਹਦੇ ਹੱਦ ਦੇ ਵਿੱਚ ਜਿਹੜੇ ਪ੍ਰੋਸੈਸ ਲੱਗੇ, ਇਸ ਲਈ ਉਹਨਾਂ ਨੂੰ ਕਿਤੇ ਭੁਲੇਖਾ ਸਾਡਾ ਨਹੀਂ। ਪਰ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਕਿਹਾ ਕਿ 500 ਕਰੋੜ ਦਾ ਸਾਡੇ ਤੇ ਬੋਝ ਪੈਣਾ ਸੀ ਤੇ ਅਸੀਂ ਨਹੀਂ ਇਹ ਦੇਣਾ, ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਅਸੀਂ ਸਾਫ਼ ਇਨਕਾਰ ਕਰਦੇ ਕਿ ਅਸੀਂ ਸੈਸ ਦੇਣਾ ਸਾਡਾ ਕੋਈ ਨਹੀਂ ਬਣਦਾ, ਅਸੀਂ ਨਹੀਂ ਦੇਵਾਂਗੇ। ਇਸੇ ਤਰ੍ਹਾਂ ਹਰਿਆਣੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਉੱਤੇ 336 ਕਰੋੜ ਦਾ ਬੋਝ ਬਣਦਾ ਸੀ, ਇਹ ਗਲਤ ਹੈ, ਸਾਡੇ ਤੇ ਗੈਰ ਕਾਨੂੰਨੀ ਹੈ, ਅਸੀਂ ਨਹੀਂ ਦੇਣਾ। ਸੋ ਇਸ ਮਾਮਲੇ ਦੇ ਉੱਤੇ ਕੱਲ ਖਾਸੀ ਚਰਚਾ ਵੀ ਹੋਈ, ਬਹਿਸ ਵੀ ਹੋਈ ਤੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਇਹ ਵੀ ਕਹਿ ਰਹੇ ਸੀ, ਕਹਿੰਦੇ ਜੀ ਕਾਂਗਰਸੀ ਤਾਂ ਮਤਲਬ ਨਲਾਇਕ ਵਿਦਿਆਰਥੀ ਨੇ ਤਾਂ ਕਲਾਸ 'ਚ ਨਹੀਂ ਆਉਂਦੇ, ਸੱਚ ਕਹਿੰਦੇ ਉਹਨਾਂ ਨੂੰ ਕਲਾਸ 'ਚ ਵੀ ਆਉਂਦੀ ਕਿ ਲੋੜ, ਉਹਨਾਂ ਨੂੰ ਕਿਹੜਾ ਕੋਈ ਪੇਪਰ ਦੇਣਾ। ਸੋ ਇਸ ਲਈ ਕਹਿੰਦੇ ਉਹ ਭੱਜ ਕੇ ਬਹਿਸ ਕੀ ਕਰੀਏ। ਤੇ ਇਸੇ ਤਰ੍ਹਾਂ ਕਹਿੰਦੇ ਕਿ ਕਾਂਗਰਸ ਦੀ ਸਰਕਾਰ ਆ ਗਈ, ਆਹ ਦੇਖ ਲਓ ਜੀ ਭਾਰਤ ਜੋੜਨਗੇ ਕਿ ਤੋੜਨਗੇ। ਤੋਂ ਉਸ ਨਾਤੇ ਉਹਨਾਂ ਨੇ ਚੰਗੇ ਤੰਜ ਵੀ ਕਸੇ ਕਾਂਗਰਸ ਦੇ ਉੱਤੇ, ਪੰਜਾਬ ਵਾਲੇ ਵਿਰੋਧੀ ਧਿਰ ਤੇ ਵੀ ਤੇ ਹਿਮਾਚਲ ਵਾਲਿਆਂ ਦੇ ਵੀ, ਕਿ ਹੁਣ ਕਿਉਂ ਨਹੀਂ ਕੁਸਕੇ ਪੰਜਾਬ ਵਾਲੇ ਵਿਰੋਧੀ ਧਿਰ ਵਾਲੇ ਹਰ ਗੱਲ ਤੇ ਹਾ ਮਚਾਉਂਦੇ ਨੇ, ਇਹ ਮਸਲੇ ਤੇ ਬੋਲ ਲੈਂਦੇ ਫਿਰ। ਸੋ ਇਸ ਲਈ ਇਹ ਵੀ ਸਾਰਾ ਕੁਝ ਸਮਝ ਆਉਂਦਾ ਕਿ ਜਿਹੜੀ ਤੁਹਾਡੀ ਪਾਰਟੀ ਨੂੰ ਨੁਕਤਾ ਸੁਝਦਾ ਤਾਂ ਉਹਦੇ ਪਰ ਤੁਸੀਂ ਬੋਲਣਾ, ਜਿਹੜਾ ਲੱਗਦਾ ਕਿ ਤੁਹਾਡੀ ਪਾਰਟੀ ਕਰਦੀ ਹੈ ਫਿਰ ਚੁੱਪ ਕਰ ਜਾਣਾ। ਹਾਂਜੀ, ਤੇ ਕਾਂਗਰਸ ਦਾ ਵੀ ਅਕਸਰ ਇੱਥੋਂ ਬੇਨਕਾਬ ਹੁੰਦਾ ਕਿ ਤੁਸੀਂ ਵੀ ਹੁਣ ਇਸ ਮੁੱਦੇ ਤੇ ਕਾਂਗਰਸ ਦੇ ਪੁੱਛਦੀ, ਹਰ ਗੱਲ ਤੇ ਵਿਰੋਧ ਕਰਦੀ, ਪਰ ਇਹ ਤੇ ਵਿਰੋਧ ਕਿਉਂ ਨਹੀਂ ਕੀਤਾ ਕਿ ਹਾਂ ਭਾਈ ਤੁਸੀਂ ਕਿਉਂ ਨਹੀਂ ਪਹਿਲਾਂ ਰੋਸ ਪ੍ਰਗਟਾਇਆ, ਅੱਜ ਦੇਰੀ ਨਾਲ ਕਿਉਂ ਜਾਗੇ, ਪਹਿਲੇ ਦਿਨ ਜਦੋਂ ਵਿਧਾਨ ਸਭਾ ਹੋਈ ਸੀ ਉਦੋਂ ਕਿਉਂ ਨਹੀਂ ਕੁਝ ਕਰ ਲਿਆ, ਵਿਧਾਨ ਸਭਾ ਤੋਂ ਬਾਹਰ ਕਿਉਂ ਨਹੀਂ ਬਿਆਨ ਦਿੱਤੇ। ਪਰ ਫਿਰ ਵੀ ਦੇਰ ਆਏ ਦਰੁਸਤ ਆਏ ਪ੍ਰਵੀਨ ਜੀ। ਪੰਜਾਬ ਦੀ ਕੈਬਨਿਟ ਔਰ ਹਰਿਆਣਾ ਦੀ ਕੈਬਨਿਟ ਨੇ ਇਹ ਮਤੇ ਜਿਹੜੇ ਲਿਆਂਦੇ ਔਰ ਫਿਰ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਇਹ ਪਾਸ ਕੀਤੇ। ਸੋ ਪੰਜਾਬ ਔਰ ਹਰਿਆਣਾ ਨੇ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਸਾਫ਼ ਕਹਿਤਾ ਕਿ ਅਸੀਂ ਹਿਮਾਚਲ ਨੂੰ ਪਾਣੀ ਦੇ ਨਾਂ ਦੇ ਉੱਤੇ ਕੋਈ ਸੈਸ ਨਹੀਂ ਦੇਵਾਂਗੇ, ਇਹ ਸਾਡੇ ਤੇ ਆਰਥਿਕ ਬੋਝ ਦੱਬਿਆ ਜਾ ਰਿਹਾ, ਇਹ ਸਾਨੂੰ ਮਨਜ਼ੂਰ ਨਹੀਂਗਾ। ਸੋ ਇੱਕ ਸਹੀ ਫੈਸਲਾ। ਜੀ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਜਿਹੜੇ ਪੰਜਾਬ ਪੁਲਿਸ ਵੱਲੋਂ ਇਸ ਵੇਲੇ ਧਰਨੇ ਚੁਕਵਾਏ ਜਾ ਰਹੇ ਨੇ, ਹੁਣ ਹਰੀਕੇ ਤੇ ਜਿਹੜਾ ਕੋਟ ਬੁੱਢਾ ਪੁਲ ਹੈ, ਇੱਥੋਂ ਵੀ ਪੁਲਿਸ ਨੇ ਧਰਨੇ ਜਿਹੜੇ ਆ ਉਹ ਚੁਕਵਾ ਦਿੱਤੇ ਆ ਜੀ। ਬਿਲਕੁਲ ਜੀ, ਜਿਹੜਾ ਅੰਮ੍ਰਿਤਪਾਲ ਦੇ ਨਾਂ ਦੇ ਉੱਤੇ ਕਹਿੰਦੇ ਜੀ ਆਪਰੇਸ਼ਨ ਚਲਾਇਆ ਹੈ ਨਾ, ਉਸ ਆਪਰੇਸ਼ਨ ਦੇ ਤਹਿਤ ਅੰਮ੍ਰਿਤਪਾਲ ਤੇ ਉਹਦੇ ਸਾਥੀਆਂ ਦੀ ਆਪਾਂ ਜਿਵੇਂ ਗੱਲ ਕਰ ਰਹੇ ਸੀ ਕਿ 500 ਤੋਂ ਵੱਧ ਰਡਾਰ ਤੇ ਨੇ, ਔਰ ਇਹਨਾਂ ਨੇ ਆਪ ਕਿਹਾ ਕਿ ਹਾਂ ਅਸੀਂ 158 ਤੋਂ ਵੱਧ ਗ੍ਰਿਫਤਾਰ ਕਰ ਲਏ ਨੇ, ਹੈਨਾ, ਤੇ ਅੰਮ੍ਰਿਤਪਾਲ ਦੀ ਭਾਲ ਅਜੇ ਵੀ ਜਾਰੀ ਆ। ਤੇ ਹੁਣ ਉਹ ਜਾਲੀ ਫਾਲੀ ਫੁਟੇਜ ਨੇ, ਉਹ ਅਸਲੀ ਨੇ, ਉਹ ਨਕਲੀ ਨੇ, ਤਾਂ ਕੋਰਟ ਕਚਹਿਰੀ ਜਾ ਕੇ ਸਾਬਤ ਹੋਣਗੀਆਂ। ਪਰ ਪਹਿਲਾਂ ਮਤਲਬ ਕਹਿੰਦੇ ਜੀ ਆਡੀ ਚ ਭੱਜਿਆ ਹੈ ਨਾ, ਮਰਸਡੀ ਚ ਭੱਜਿਆ ਜੀ, ਮਰਸਡੀ ਤੋਂ ਕਹਿੰਦੇ ਬਰੀਜਾ ਚ ਆ ਗਿਆ ਜੀ, ਬਰੀਜਾ ਤੋਂ ਕਹਿੰਦੇ ਜੀ ਮੋਟਰਸਾਈਕਲ ਤੇ ਆ ਗਿਆ ਜੀ, ਮੋਟਰਸਾਈਕਲ ਤੋਂ ਵੀ ਕਹਿੰਦੇ ਜੀ ਉਹ ਮੋਟਰਸਾਈਕਲ ਰੇੜਾ ਜਿਹੜਾ ਉਹ ਹੈ ਨਾ ਉਹਦੇ ਪਰ ਆ ਗਿਆ ਜੀ। ਮਤਲਬ ਉਹ ਫੋਟੋਆਂ ਹੁਣ ਉਹ ਪਤਾ ਨਹੀਂ ਐਡਿਟ ਨੇ, ਪਤਾ ਨਹੀਂ ਉਹ ਨਕਲੀ ਬਣਾਈਆਂ ਨੇ, ਪਤਾ ਨਹੀਂ ਉਹ ਖਿਚਵਾਈਆਂ ਨੇ ਕਿਸੇ ਤੋਂ, ਪਤਾ ਨਹੀਂ ਉਹ ਅਸਲੀ ਅੰਮ੍ਰਿਤਪਾਲ ਦੀਆਂ ਨੇ, ਪਰ ਉਹ ਜਾਰੀ ਐ ਕੀਤੀਆਂ ਜਾ ਰਹੀਆਂ ਨੇ ਕਿ ਲਓ ਜੀ ਆ। ਮਤਲਬ ਇਹ ਸਵਾਲ ਆਮ ਬੰਦਾ ਵੀ ਪੁੱਛੀ ਜਾਂਦਾ ਕਿ 80,000 ਬੰਦਾ ਪੁਲਿਸ ਵਾਲਾ ਮਗਰ ਲੱਗਿਆ ਹੋਵੇ, ਕੇਂਦਰੀ ਏਜੰਸੀਆਂ ਮਗਰ ਲੱਗੀਆਂ ਹੋਣ, ਬੰਦਾ ਪਹਿਲਾਂ ਗੁਰਦੁਆਰੇ ਜਾ ਕੇ ਨਹਾਊਗਾ, ਫਿਰ ਕੱਪੜੇ ਬਦਲੂਗਾ, ਫਿਰ ਪ੍ਰਸ਼ਾਦਾ ਛਕੂਗਾ, ਹੈਨਾ, ਫਿਰ ਐਨਕਾਂ ਲਾਊਗਾ, ਨਵੀਂ ਪੱਗ ਬੰਨੂਗਾ, ਹੈਨਾ, ਫਿਰ ਝੱਗੇ ਨਵੇਂ ਪਾ, ਜੈਕਟ ਨਵੀਂ ਪਾ, ਹੈਨਾ, ਫਿਰ ਉਹ ਕਹਿੰਦੇ ਜੀ ਮੋਟਰਸਾਈਕਲ ਤੇ ਜਾਊਗਾ।
ਤੇ ਫਿਰ ਜੇ ਮੋਟਰਸਾਈਕਲ ਵੀ ਖਰਾਬ ਹੋ ਗਿਆ ਤਾਂ ਉਹਨੂੰ ਲੱਦ ਕੇ ਰੇਹੜੀ 'ਚ ਵੀ ਨਾਲ ਲੈ ਜਾਊਗਾ, ਉੱਥੇ ਨਹੀਂ ਛੱਡ ਦੂਗਾ, ਜੀ 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 ਜੀ, ਦੇਖ ਤੇ ਲਓ। ਫਿਰ ਆਪ ਵੀ ਰੇਹੜੀ 'ਚ ਬੈਠੂਗਾ। ਸੋ ਇਸ ਲਈ ਆਹ ਗੱਲਾਂ ਮਤਲਬ ਕਿ ਕੀ ਉਸਨੂੰ ਪਤਾ ਹੀ ਨਹੀਂ ਕਿ ਮੈਨੂੰ ਪੁਲਿਸ ਫੜ ਰਹੀ ਸੀ, ਜਾਂ ਇਹ ਸਾਰਾ ਕੁਝ ਇੱਕ ਕਿਸੇ ਸੀਨ ਨਾਟਕ ਦਾ ਹਿੱਸਾ ਚੱਲ ਰਿਹਾ ਹੈ, ਜਾਂ ਮਤਲਬ ਕਿ ਇਹ ਜਾਲੀ ਕੰਪਿਊਟਰਾਈਜ਼ ਬਣਾਇਆ ਜਾ ਰਿਹਾ। ਇਹ ਸਵਾਲ ਕਿੰਨੇ ਹੀ ਖੜੇ ਹੋ ਗਏ ਜੀ। ਇਹ ਸਾਰੇ ਸਵਾਲਾਂ ਦੇ ਜਵਾਬ ਕੋਰਟ ਕਚਹਿਰੀ ਜਦੋਂ ਦੋ ਧਿਰਾਂ ਦੇ ਵਕੀਲ ਆਮੋ ਸਾਹਮਣੇ ਆਉਣਗੇ ਫਿਰ ਤਾਂ ਸਾਹਮਣੇ ਆਉਣਗੇ। ਪਰ ਫਿਲਹਾਲ ਪੁਲਿਸ ਤਾਂ ਕਹਿੰਦੀ ਨਾ ਜੀ ਉਹ ਤਾਂ ਐ ਭੱਜ ਗਿਆ, ਉਦੋਂ ਸਾਨੂੰ ਪਤਾ ਨਹੀਂ ਮੋਟਰਸਾਈਕਲ ਮਿਲ ਗਿਆ ਜੀ, ਤੇ ਉਹਦੇ ਨਾਲ ਦੇ ਸਾਥੀ ਵੀ ਫੜ ਲਏ, ਹੈਨਾ। ਪਰ ਹੁਣ ਇੱਧਰ ਫਿਰੋਜ਼ਪੁਰ ਦੇ ਪੁਲ ਦੇ ਉੱਤੇ, ਜਿਵੇਂ ਮੋਹਾਲੀ ਦੇ ਵਿੱਚ ਸੁਹਾਣੇ ਗੁਰਦੁਆਰੇ ਦੇ ਮੂਹਰੇ ਅੰਮ੍ਰਿਤਪਾਲ ਦੇ ਸਮਰਥਕ ਆ ਕੇ ਬਹਿ ਗਏ ਸੀ ਸੜਕ ਰੋਕ ਕੇ, ਹੈਨਾ, ਉਸੇ ਤਰ੍ਹਾਂ ਫਿਰੋਜ਼ਪੁਰ ਪੁਲ ਦੇ ਉੱਤੇ ਵੀ ਪਿਛਲੇ 4 ਦਿਨਾਂ ਤੋਂ ਹਰੀਕੇ ਦੇ ਲਾਗੇ ਉਸ ਪੁਲ ਤੇ ਵੀ ਧਰਨਾ ਚੱਲ ਰਿਹਾ ਸੀ, ਉਹ ਵੀ ਚੁਕਾਇਆ ਕੱਲ ਤੜਕਸਾਰ, ਮਤਲਬ ਕਿ ਐ ਠਾ 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 ਠਾ, ਹੈਨਾ ਜੀ। ਸੋ ਇਸੇ ਤਰ੍ਹਾਂ ਕਹਿੰਦੇ ਜੀ ਕੋਟ ਬੁੱਢਾ ਪੁਲ ਦੇ ਉੱਤੇ ਵੀ ਕੁਝ ਸਮਰਥਕ ਬੈਠੇ ਸੀ ਇਹਦੇ, ਉਹਨਾਂ ਨੂੰ ਵੀ ਆ ਕੇ ਐਂ ਡੰਡੇ ਦੇ ਜ਼ੋਰ ਨਾਲ ਚੁਕਾਇਆ ਤੇ ਉਹ ਰਾਹ ਖੋਲ ਦਿੱਤਾ। ਇਲਾਕੇ ਦੇ ਲੋਕ ਕਹਿੰਦੇ ਸਾਨੂੰ ਜ਼ਰੂਰ ਰਾਹਤ ਮਿਲੀ ਹੈ ਜੀ, ਇਹ ਥਾਂ ਥਾਂ ਤੇ ਜਿਹੜੇ ਧਰਨੇ ਲੱਗ ਰਹੇ ਨੇ ਸਾਨੂੰ ਮੁਸ਼ਕਲ ਵੱਧ ਰਹੀ ਸੀ, ਪਰ ਮਾਪਿਆਂ ਨੂੰ ਫਿਕਰ ਸੀ ਜਿਹੜੇ ਨਿਆਣੇ ਉੱਥੇ ਬੈਠੇ ਸੀ ਕਿ ਸਾਡੇ ਨਿਆਣੇ ਵੀ ਕਿਤੇ ਉਸੇ NSA ਦਾ ਸ਼ਿਕਾਰ ਨਾ ਹੋ ਜਾਣ, ਕਿਉਂਕਿ NSA ਲਾਉਣ ਲੱਗੇ ਤਾਂ ਦੇਰ ਨਹੀਂ ਲਾਉਂਦੇ ਇਹ। ਸੋ ਇਸ ਲਈ ਉਹ ਫਿਕਰਮੰਦੀ ਵੀ ਸੀਗੀ। ਸੋ ਇਸ ਲਈ ਜੀ ਆਹ 2 ਧਰਨੇ ਚੁਕਾਤੇ ਤੇ ਬਾਕੀ ਧਰਨਿਆਂ ਬਾਰੇ ਵੀ ਇਹੀ ਰਿਪੋਰਟ ਆ ਰਹੀ ਕਿ ਉੱਥੇ ਪੁਲਿਸ ਦੀ ਆਮਦ ਵੱਧਦੀ ਜਾ ਰਹੀ ਹੈ, ਗਿਣਤੀ ਵੱਧਦੀ ਜਾ ਰਹੀ ਹੈ। ਕੱਲ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲੇ ਧਰਨੇ ਨੂੰ ਲੈ ਕੇ ਵੀ ਚਰਚਾ ਹੋਈ ਹੈ, ਬਹਿਸ ਵੀ ਹੋਈ ਹੈ, ਤੇ ਉਸ ਨੂੰ ਲੈ ਕੇ ਵੀ ਮੰਨਿਆ ਜਾ ਰਿਹਾ ਕਿ ਕੋਈ ਐਕਸ਼ਨ ਹੋ ਸਕਦਾ ਹੈ ਜੀ। ਤੇ ਜਾਂਦੇ ਗੱਲ ਕਰੀਏ ਸ਼ਰਮਾ ਜੀ, ਤੂਫਾਨ ਸਿੰਘ ਦੀ ਅਜਨਾਲਾ ਥਾਣੇ 'ਚ ਜਿਹੜੇ ਤੂਫਾਨ ਸਿੰਘ ਦੀ ਜਿਸ ਸਿੰਘ ਦੀ ਰਿਹਾਈ ਕਰਵਾਈ ਸੀ, ਉਹ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ ਜੀ। ਬਿਲਕੁਲ ਜੀ, ਤੂਫਾਨ ਸਿੰਘ ਸਾਰਿਆਂ ਦੇ ਧਿਆਨ 'ਚ ਹੋਣਾ ਕਿ ਅਜਨਾਲਾ ਥਾਣੇ ਦੇ ਵਿੱਚ ਬੰਦ ਸੀ ਤੇ ਉਹਨੂੰ ਛਡਾਉਣ ਲਈ ਫਿਰ ਅੰਮ੍ਰਿਤਪਾਲ ਸਾਥੀਆਂ ਸਣੇ ਗਿਆ, ਜਿਹਨੂੰ ਲੈ ਕੇ ਉਸ ਨੂੰ ਕਈ ਸਵਾਲਾਂ ਦੇ ਘੇਰੇ 'ਚ ਵੀ ਆ ਗਿਆ ਸੀ। ਕੁਝ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਲਿਜਾਣਾ ਸਹੀ ਸੀ, ਕੁਝ ਕਹਿੰਦੇ ਕਿ ਬਿਲਕੁਲ ਗਲਤ ਸੀ। ਉਸ ਦਿਨ ਤੋਂ ਹੀ ਪੁਲਿਸ ਦੇ ਨਿਸ਼ਾਨੇ ਤੇ ਵੀ ਸੀ ਅੰਮ੍ਰਿਤਪਾਲ ਤੇ ਉਹਦੇ ਸਾਥੀ, ਤੇ ਉਹ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ। ਸੋ ਉਹ ਤੂਫਾਨ ਸਿੰਘ ਜਿਹੜਾ ਉਸ ਸਮੇਂ ਚਰਚਾ 'ਚ ਆਇਆ ਸੀ। 18 ਫਰਵਰੀ ਨੂੰ ਤੂਫਾਨ ਸਿੰਘ ਨੂੰ ਇੱਕ ਨੌਜਵਾਨ ਨੂੰ ਬੰਧਕ ਬਣਾਉਣ ਦੇ ਮਾਮਲੇ ਦੇ ਵਿੱਚ, ਮਤਲਬ ਮਾਰਕੁੱਟ ਦੇ ਮਾਮਲੇ ਦੇ ਵਿੱਚ ਘਰੋਂ ਗ੍ਰਿਫਤਾਰ ਕੀਤਾ ਸੀ, ਤੇ 18 ਨੂੰ ਉਹਨੂੰ ਗ੍ਰਿਫਤਾਰ ਕੀਤਾ, 23 ਫਰਵਰੀ ਨੂੰ ਅਜਨਾਲੇ ਥਾਣੇ ਦਾ ਘਿਰਾਓ ਕਰ ਲਿਆ, ਤੇ 24 ਫਰਵਰੀ ਨੂੰ ਉਹ ਛਡਾ ਕੇ ਉਹ ਘਰੇ ਆ ਗਿਆ ਸੀ। ਠੀਕ ਹੈ। ਹੁਣ ਉਹਦੀ ਬੇਬੇ ਤੇ ਚਾਚੀ, ਤੂਫਾਨ ਸਿੰਘ ਦੀ ਬੇਬੇ ਤੇ ਚਾਚੀ ਦਾ ਕਹਿਣਾ ਹੈ ਕਿ ਹਾਂ ਤੂਫਾਨ ਸਿੰਘ 24 ਫਰਵਰੀ ਨੂੰ ਘਰੇ ਆ ਗਿਆ ਸੀ। ਕਹਿੰਦੀ ਅਸੀਂ ਇਹਨੂੰ ਬਹੁਤ ਸਮਝਾਇਆ ਕਿ ਨਾ ਕੰਮਾਂ 'ਚ ਨਾ ਪੈ, ਤੇਰਾ ਕੁਛ ਨਹੀਂ ਬਣਨਾ, 1.25 ਮਹੀਨੇ ਦਾ ਤੇਰਾ ਜਵਾਕ ਹੈ, ਤੂੰ ਉਹਨੂੰ ਪਾਲ ਲੈ, ਟੱਬਰ ਪਾਲ ਲੈ। ਕਹਿੰਦੇ ਉਹਨੇ ਸਾਡੀ ਕੋਈ ਨਹੀਂ ਸੁਣੀ, ਤੇ ਕਹਿੰਦੇ ਫੇਰ ਉਹ ਦੁਬਾਰਾ 16 ਮਾਰਚ ਨੂੰ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਜਿਹੜੇ ਨਿਹੰਗ ਜਥੇਬੰਦੀ ਵਾਲੇ ਬਾਬਾ ਬਕਾਲਾ ਵਾਲੇ ਤਰਨਾ ਦਲ ਦੇ ਮੁਖੀ ਚੜ੍ਹਾਈ ਕਰਕੇ ਮੈਂ ਉਹਨਾਂ ਦੇ ਦਰਸ਼ਨ ਕਰਨ ਚੱਲਿਆ, ਆਖਰੀ ਕਿ ਉਹ ਚੜ੍ਹਾਈ ਕਰਕੇ ਉਹਨਾਂ ਦੇ ਦੇਹ ਦੇ ਦਰਸ਼ਨ ਕਰਨੇ ਆ, ਕਹਿੰਦਾ ਮੈਂ। ਤੇ ਕਹਿੰਦੇ 16 ਮਾਰਚ ਨੂੰ ਘਰੋਂ ਗਿਆ ਤੇ ਉਹ ਤੋਂ ਬਾਅਦ ਮੁੜ ਕੇ ਨਹੀਂ ਆਇਆ, ਤੇ ਹੁਣ ਪੁਲਿਸ ਕਹਿੰਦੀ ਸਾਡੇ ਕੋਲ ਨਹੀਂ, ਤੇ ਬੇਬੇ ਬਾਪੂ ਕਹਿੰਦੇ ਸਾਡੇ ਸੰਪਰਕ 'ਚ ਨਹੀਂ। ਪੁਲਿਸ ਉਹਦੇ ਘਰੇ ਵੀ ਲੱਭ ਰਹੀ ਹੈ, ਤੂਫਾਨ ਸਿੰਘ ਦੀ ਭਾਲ ਵੀ ਜਾਰੀ ਹੈ, ਤੇ ਤੂਫਾਨ ਸਿੰਘ ਗਾਇਬ। ਜੀ ਜੀ ਜੀ, ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਜੀ, ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।